उस दौर दे विच एक वसी इलाका सी। इत्थे एक आदमी सी, उहदा नाम सी पातो। पातो ਉਹ 100 वाले तो आया। ਉਹਦੇ 9 बेटे सन जी। इस वास्ते उन्हां बेटियां दे नां ते उन्हां जो जमीन वंडी ना ते इत्थे इलाका ते ਉਹਦੇ चूंकि चंद घरां तो इलावा बाकी ते भोपाल वाला भी सारा जमीन दे विच सी। उन्हां दे ਉਹ 9 महल्लियां च या 9 उदों पत्ती आंदे सन। हाँ जी महल्ले नूं जी जी। ਉਹ 9 पत्तियां ਪਹਿਲਾਂ ਤੇ ਜਿਹੜਾ ਨਾ ਇਹ दाना पत्ती भोगो पत्ती मल पत्ती मस्ती पत्ती लखो पत्ती पेरो पत्ती माणो पत्ती राओ पत्ती चाओ पत्ती। वाह जी वाह। ये 9 पत्तियां 9 नावां भोपाल वाला। उन्होंने जिवें एक वालद दी 4 एकड़ जमीन 4 बेटे ने एकड़ उन्होंने जो नस्ल वो जिहड़ियां 9 आउंदे रहे उन्होंने जो 2 बेटे सन। एक दे उहदा नाम सी, एक दा नाम जगना, एक दा सुखिया। अच्छा ठीक है ना जी। ठीक है। वो सुखिया जिहड़ा ना वो मुसलमान हो गया। अच्छा ठीक है जी। अगों मुसलमानां दी जिहड़ी भोपाल वाले दे विच जिहड़े ना वो शुरू हो गए। ਹੁਣ ਇਹ ਮੈਂ ਦੱਸਿਆ ਕਿ ਇੱਥੇ ਇੱਕ ਕਪੂਰ ਸਿੰਘ ਨੇ ਉਹ ਨਾਮੀ ਜਮਾਤ ਸਨ ਐ ਸਕੂਲੇ ਪੜ੍ਹੇ। ਹਾਂਜੀ ਕਪੂਰ ਸਿੰਘ ਚੀਮਾ ਸਾਹਿਬ ਐਡਵੋਕੇਟ ਪਟਿਆਲਾ ਹਾਈ ਕੋਰਟ। ਇੱਕ ਦਫਾ ਸਨ 92 ਚ ਇੱਥੇ ਆ ਚੁੱਕੇ ਨੇ। ਹਾਫਿਜ਼ ਸਾਬਰ ਸਾਹਿਬ ਤੇ ਬਾਕੀ ਇੱਥੇ ਹੈਡ ਮਾਸਟਰ ਸਨ ਨਵਾਜ਼ ਢਿੱਲੋਂ ਸਾਹਿਬ। ਉਹਨਾਂ ਬੜਾ ਵੈਲਕਮ ਕੀਤਾ ਉਹਨਾਂ। ਫਿਰ ਉਹਨਾਂ ਦਾ ਘਰ ਵਿਖਾਇਆ। ਉਹਨਾਂ ਨੇ ਕਿਹਾ ਮੇਰਾ ਘਰ ਫਲਾ ਬਾਬਾ ਸਤੀ ਮੈਂ ਮਲਵਾਰ ਸੀ ਉਹਦੇ ਘਰ ਦੇ ਕੋਲ ਮੈਨੂੰ ਛੱਡੋ, ਮੈਂ ਘਰ ਆਪ ਹੀ ਟੁਰ ਜਾਣਾ। ਉਹ ਆਂਦੇ ਨੇ ਉਹਨਾਂ ਦੀ ਇੱਕ ਤਰੀਹੀ ਗੱਲ ਆਂਦੇ ਨੇ ਯਾਰ ਮੈਨੂੰ 16-17 ਸਾਲ ਹੋ ਗਏ ਨੇ ਭੋਪਾਲ ਵਾਲੇ ਰਿਹਾ ਜ਼ਿੰਦਗੀ ਦੇ ਦਿਨ ਦੀ। ਤੇ ਇਹ ਜਦੋਂ ਗੱਲ ਹੋਈ ਉਹ ਉਦੋਂ 10-12 ਸਾਲ ਪੁਰਾਣੀ ਗੱਲ ਹੈ, 15 ਸਾਲ। ਉਦੋਂ 62 ਸਾਲ ਹੋਏ ਸਾਨੂੰ ਜਿਹੜਾ ਤਕਸੀਮ। ਉਹਨਾਂ ਕਿਹਾ ਮੈਂ 17 ਸਾਲ ਭੋਪਾਲ ਵਾਲੇ ਰਿਹਾ ਤੇ 62 ਸਾਲ ਮੈਨੂੰ ਇੱਥੇ ਹੋ ਗਏ ਨੇ। ਉਹ ਕਸਮ ਵਾਲਾ ਨਹੀਂ ਮੱਝ ਵੀ ਇਹ ਸਮਝਣਾ ਕਿ ਅਸੀਂ ਜਿਵੇਂ ਬੰਦਾ ਦੁਬਈ ਜਾਂ ਅਮਰੀਕਾ ਕਾਰੋਬਾਰ ਕਰਨ ਜਾਂਦਾ ਵਿਹਲਾ ਘਰੋਂ ਆਪਣੇ ਘਰ ਆਉਂਦਾ, ਅਸੀਂ ਭੋਪਾਲ ਵਾਲੇ ਨੂੰ ਵੀ ਆਪਣਾ ਘਰ ਸਮਝਦੇ ਹਾਂ। ਜਿਹੜਾ ਪਟਿਆਲਾ ਹੈ ਨਾ ਉਹਨੂੰ ਅਸੀਂ ਸਮਝਦੇ ਕਾਰੋਬਾਰ ਦੇ ਸਿਲਸਿਲੇ। ਇੱਥੇ ਇੱਕ ਗੜੀ ਮਹੱਲੇ 'ਚ ਇੱਕ ਹੁੰਦਾ ਸੀ ਸਿੱਖ, ਉਹ ਥੱਲੇ ਹੱਥ ਰੱਖ ਕੇ ਤੇ ਲੱਤਾਂ ਉਹਦਾ ਕਰਕੇ ਚੱਲਦਾ ਹੁੰਦਾ ਸੀ ਕਦੇ ਇੰਜ ਨੂੰ ਖੁੱਲੀ ਜਗ੍ਹਾ ਤੇ। ਉਹ ਤੂੰ ਤਾਂ ਨਹੀਂ। ਉਹਨੇ ਕਿਹਾ ਮੇਰਾ ਚਾਚੇ ਦਾ ਪੁੱਤਰ ਹੈ ਚੰਨਨ ਸਿੰਘ, ਉਹ ਅਜੇ ਹਯਾਤ ਤੇ ਰਿਟਾਇਰ ਆਰਮੀ ਅਫਸਰ ਹੈ। ਯਾਨੀ ਅਜੇ ਤੱਕ ਨਾ ਉਹ ਭੁੱਲੇ ਨੇ ਨਾ ਅਸੀਂ ਭੁੱਲੇ ਹਾਂ ਜੀ। ਹਾਫਿਜ਼ ਸਾਬਰ ਸਾਹਿਬ ਜਿਹੜਾ ਮੈਂ ਕਿਹਾ ਕਿ ਭੋਪਾਲ ਵਾਲਾ ਜਿਹੜਾ ਦਿਲ ਹੈ ਉਹ ਹਾਫਿਜ਼ ਸਾਬਰ ਸਾਹਿਬ ਨੇ। ਉਹਨਾਂ ਇਸ ਭੋਪਾਲ ਵਾਲੇ ਦੀ ਤਾਮੀਰੋ ਤਰੱਕੀ 'ਚ ਵੀ ਅਮਲੀ ਸਾਰੇ। ਯਾਨੀ ਭੋਪਾਲ ਨਹੀਂ ਕਿ ਬਸ ਗਰੀਬਾਂ ਦੀ ਜਾਂ ਬੇਵਾ ਦੀ, ਕੋਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਬੇਵਾ ਕੋਈ ਯਤੀਮ ਰਾਤ ਨੂੰ ਭੁੱਖਾ ਨਹੀਂ ਸੀ। ਔਰ ਲੁਤਫ ਦੀ ਇਹ ਗੱਲ ਹੈ ਸਾਰੇ ਲੱਖਾਂ। ਔਰ ਦੂਸਰਾ ਗੱਲ ਕਿ ਕਾਫੀ ਸਾਡੇ ਪਿੰਡ ਇੱਕ ਬੀਬੀ ਸੀ ਅਜੇ ਵੀ ਆਇਆ ਬਸ਼ੀਰਾਂ ਉਹਦਾ ਨਾਂ ਹੈ। ਉਹ ਆਂਦੀ ਹੈ ਇੱਕ ਹੋਰ ਸਥਾਨੀ ਹੈ ਨਿਸਾਰ, ਉਹ ਆਂਦੀ ਮੈਨੂੰ ਤਾਂ ਆਪਣੇ ਮਾਂ ਪਿਓ ਦਾ ਹੀ ਨਹੀਂ ਪਤਾ, ਐਡੀਆਂ ਛੋਟੀ ਛੋਟੀਆਂ ਤੇ ਇਹ ਗਵਾ ਗਈਆਂ ਤੇ ਸਾਨੂੰ ਇਹਨਾਂ ਨੇ ਲੈਂਦਾ ਇਹਨਾਂ ਦੀਆਂ ਧੀਆਂ ਬਣ ਕੇ ਇੱਥੇ ਰਹਿਣੀਆਂ। ਉਹ ਬੀਬੀ ਦੇ ਹੁਣ ਪੋਤਰਿਆਂ ਵਾਲੀ ਹੋ ਗਈ। ਦੂਸਰੀ ਜਿਹੜੀ ਸਥਾਨੀ ਉਹ ਰਿਟਾਇਰ ਹੋ ਕੇ ਉਹਦੀਆਂ ਬੇਟੀਆਂ ਬੇਟੇ ਸ਼ਾਦੀ ਹੋ ਗਈ। ਲੇਕਿਨ ਇਹਨਾਂ ਮੈਂ ਇਹ ਕਿਹਾ ਮੈਂ ਹੈ ਤੁਹਾਡੀ ਆਨਰਜ ਮਸਰੂਫੀਅਤ ਐਵੇਂ ਸਾਰੀਆਂ ਤਰਕ ਹੋਈ ਨੇ, ਤੁਸੀਂ ਹੁਕਮ ਕਰੋ। ਛੱਡੀਆਂ ਤੁਸੀਂ ਹੁਕਮ ਕਰੋ। ਇਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਉੱਥੇ ਮੈਂ ਲਓ ਜੀ। ਹੁਣ ਇਹ ਪ੍ਰੋਗਰਾਮ ਭੋਪਾਲ ਵਾਲੇ ਦਾ ਅਸੀਂ ਰਿਕਾਰਡ ਇਸ ਵਾਸਤੇ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦੂਸਰੇ ਪੰਜਾਬ ਚ ਲੋਕ ਗਏ ਭੋਪਾਲ ਵਾਲੇ ਤੋਂ ਮਾਈਗ੍ਰੇਟ ਹੋ ਕੇ ਗਏ ਜਾਂ ਉਹਨਾਂ ਦੀ ਅਜ਼ੀਜ਼ੋ ਘਰ ਰਿਸ਼ਤੇਦਾਰੀ ਜਿਹੜੀ ਹੈ ਭੋਪਾਲ ਵਾਲੇ ਨਾਲ ਤੇ ਉਹ ਖੁਸ਼ ਹੋਣਗੇ ਕਿ ਸਾਡੇ ਪਿੰਡ ਦੀਆਂ ਗੱਲਾਂ ਪੇ ਕਰਦੇ ਨੇ, ਸਾਡੇ ਪਿੰਡ ਦੇ ਬਾਰੇ ਰੌਸ਼ਨੀ ਪਾ ਰਹੇ ਨੇ। ਤੇ ਅਸੀਂ ਜਿਹੜਾ ਨਾ ਇਸ ਵਾਸਤੇ ਇਹ ਜਿਹੜਾ ਨਾ ਪ੍ਰੋਫੈਸਰ ਬਾਬਰ ਨਜ਼ੀਰ ਚੀਮਾ ਸਾਹਿਬ ਜਿਹੜੇ ਕਿ ਸਾਡੇ ਭਾਈ ਵੀ ਨੇ ਵੱਡੇ ਤੇ ਉਹ ਭੋਪਾਲ ਵਾਲੇ ਦੇ ਇੱਥੇ ਹਿਸਟਰੀ ਦੇ ਪ੍ਰੋਫੈਸਰ ਵੀ ਨੇ ਤੇ ਉਹ ਭੋਪਾਲ ਵਾਲੇ ਦੀ ਹਿਸਟਰੀ ਜਿਹੜੀ ਹੈ ਨਾ ਉਹ ਸਾਡੇ ਨਾਲ ਸ਼ੇਅਰ ਕਰਨਗੇ ਤਾਂ ਕਿ ਸਾਰੀ ਦੁਨੀਆ ਨੂੰ ਪਤਾ ਲੱਗੇ ਕਿ ਭੋਪਾਲ ਵਾਲਾ ਜਿਹੜਾ ਵੇ ਉਹਦਾ ਬੈਕਗਰਾਉਂਡ ਕੀ ਹੈ ਤੇ ਹੁਣ ਮੌਜੂਦਾ ਸੂਰਤ-ਹਾਲ ਕੀ ਹੈ। ਜੀ ਪ੍ਰੋਫੈਸਰ ਬਾਬਾ ਨਜ਼ੀਰ ਚੀਮਾ ਸਾਹਿਬ। ਇੱਕ ਹੋਰ ਗੱਲ ਇਹ ਹੈ ਜਿਹੜੇ ਲੋਕ ਜਿੱਥੋਂ ਦੀ ਚੀਮਾ ਸਾਹਿਬ ਜੰਮਪਲ ਹੁੰਦਾ ਨਾ ਉਹ ਧਰਤੀ ਨਹੀਂ ਭੁੱਲਦੀ, ਉਹ ਜਗ੍ਹਾ ਨਹੀਂ ਭੁੱਲਦੀ।
जी सर अस्सलाम वालेकुम। वालेकुम सलाम की हाल है, ठीक हो जी। अल्लाह पाक। इस तरह के सर जी पिंड भोपाल वाला ते पिंड ते खैर कहना इनू मैं समझना मुनासिब नहीं, कस्बा एक टाउन बन चुका जी इस वेले मौजूदा जी सूरत हाल है। ते नौ नवें कस्बा सी जी या पिंड सी, ठीक है, उस वेले नौ नवा भोपाल वाला। ਇਹਦੇ ਬਾਰੇ ਦੱਸੋ ਕੀ ਕੁਝ ਤੁਸੀਂ ਹਿਸਟਰੀ ਦੇ ਨਾਲ ਤੁਸੀਂ ਰਿਲੇਟਡ ਹੋ। ਇੱਕ ਤਾਂ ਤੁਸੀਂ ਹਿਸਟਰੀ ਬੱਚਿਆਂ ਨੂੰ ਪੜ੍ਹਾ ਰਹੇ ਹੋ ਐਜ਼ ਆਪਣਾ ਪ੍ਰੋਫੈਸਰ ਕਾਲਜਾਂ ਸਕੂਲਾਂ ਦੇ ਵਿੱਚ, ਤੇ ਕੀ ਕੁਝ ਤੁਸੀਂ ਜਾਣਦੇ ਹੋ ਪਿੰਡ ਭੋਪਾਲ ਵਾਲਾ ਦੇ ਬਾਰੇ, ਕੀ ਕੁਝ ਲਿਖਿਆ, ਕੀ ਕੁਝ ਪੜ੍ਹਿਆ ਇਹਦੇ ਬਾਰੇ? अल्हम्दुलिल्लाह रब्बिल आलमीन वस्सलातु वस्सलामु अलैका या रसूलल करीम औज़ु बिल्लाहि मिनश शैतानिर रजीम बिस्मिल्लाहिर रहमानिर रहीम। पहले नंबर ते मैं तुहाडा बहुत शुक्रिया अदा करना कि तुसां अपने इस प्रोग्राम दे विच आउण दा मौका दिता। मैं दिल दी थां गराइयां तो तुहाडा और साहबजादा साहब जिन्हां दी मार्फत में आया मैं मशकूर हां। बाकी तुसां भोपाल वाले दे पस मंदर दे मुतलक पुछया ते असां वेखिया थोड़ा पढ़िया भी है। डिस्ट्रिक्ट नाजर को मैं गया सियालकोट भोपाल की हिस्ट्री लैंड कि हर पिंड की हिस्ट्री छोटी छोटी बूटी ਉਹਦੇ ਕੋਲ डिस्ट्रिक्ट नाजर का काम ही है जी। मैं उत्थे भी गया। इंडिया ਦੇ स्टिल पिछले हफ्ते भी कोई सिखा नाल कपूर सिंह चीमा एडवोकेट पटियाला उन्हां नाल खतो किताबत भी है, राबता भी है। उन्होंने भी कुछ बुजुर्गों ने उत्थे एक इस तरह का प्रोग्राम किया। जरनैल सिंह कपूर सिंह वो रोपे कई 100 वाले दे भोपाल वाले स्कूल पढ़ते फलाना ये वो कोई बंदा सुनता है तो दिल करता है सानू कोई गल दसो। मैं फिर इथों ये सुनिया नैट ते इत्थे सफदर चीमा नंबरदार साहब ने वो मेरे क्लास फेलो उन्होंने मैनू बुला के सुनाया। असी पिछले इतवार नूं एक आज इतवार पिछले इतवार नूं असी सभा ले गए जी। पहला उन्होंने बंदे नाल राबता किया। उन्होंने कहा सी तुहानूं जेड़े जेड़े बंदे जेड़ा तुहाडा डेरा घर उहदे मतलब असीं दस रहे हैं। फिर असी उत्थे सौ वाले दे जेड़े चेयरमैन ने अदरीस चीमा साहब उन्होंने घर गए नाश्ता उत्थों किया। वो बंदे लभे ते वो अगे दस क्योंकि साडा टापक नहीं हो भोपाल वाला साडा टापक है। भोपाल वाला जेड़ा सर ये तीसरी पानीपत की जिहड़ी लड़ाई हुई बाबर ने इत्थे जो हुक्मरान बने इस्लामी हुकूमत मुगलों की जिहड़ी बनी 1626। अच्छा उस तो बाद जिहड़ा है अकबर का दौर जिहड़ा है क्योंकि बाबर 4 साल रहा फिर माइयों थोड़ी देर आया फिर वो शेरशाह सूरी ने उन्हें भजा दिता वो ईरान चला गया फिर दोबारा वाला दौर भी इंज गया है। बकायदा 50 साल दौर जी मुगलों की हुकूमत मुस्तहकम हुई है ते मुसलमानों को थोड़ा जिहा तफज मिलिया ते उदी उस दौर दे विच एक वसी इलाका सी। इत्थे एक आदमी सी उहदा नाम सी पातो वो 100 वाले तो आया। उहदे 9 बेटे सन जी। इस वास्ते उन्हें बेटियां दे नाम ते उन्हें जो जमीन वंडी ना ते इत्थे इलाका ते ओहदे चूंकि चंद घरां तो इलावा बाकी ते भोपाल वाला भी सारा जमीन दे विच सी। उन्हां दे ओह 9 महल्लियां च या 9 उदों पत्ती आंदे सन महल्ले नूं जी जी। ਉਹ 9 ਪੱਤੀਆਂ ਪਹਿਲਾਂ ਤੇ ਜਿਹੜਾ ਨਾ ਇਹ ਦਾਨਾ ਪੱਤੀ ਭੋਗੋ ਪੱਤੀ ਮਲ ਪੱਤੀ ਮਸਤੀ ਪੱਤੀ ਲੱਖੋ ਪੱਤੀ ਪੇਰੋ ਪੱਤੀ ਮਾਣੋ ਪੱਤੀ ਰਾਓ ਪੱਤੀ ਚਾਓ ਪੱਤੀ। ਵਾਹ ਜੀ ਵਾਹ। ਇਹ 9 ਪੱਤੀਆਂ 9 ਨਾਵਾਂ ਭੋਪਾਲ ਵਾਲਾ। ਉਹਨਾਂ ਨੇ ਜਿਵੇਂ ਇੱਕ ਵਾਲਦ ਦੀ 4 ਏਕੜ ਜ਼ਮੀਨ 4 ਬੇਟੇ ਨੇ ਏਕੜ उन्हें अपने अपने महलिया जी जिसे जिसे आस्ता था वो उसे मकान बना के वगैरह शुरू कर दिता। बकायदा इत्थे फिर एक अजे एस्टैबलिश हुंदा ही पिया पिंड ते एक बुजुर्ग बाबा जी भोपाल वाले भोपाल रहमतुल्लाह ताला अलैह वो भोपाल वाले आए। उन्हें इस पिंडों क्योंकि दरवेशां दी ये अलामत हुंदी है कि वो आबादी तो बाहर ही डेरा लाया। उन्हें भोपाल वाले आबादी तो बाहर डेरा लाया। उन्होंने मज़ार भी अजकल उन्होंने मज़ार पिंड दे तकरीबन वसदे विच। अच्छा जी। उस वेले बाहर ही उस वेले वो बाहर सी कि उदों बड़ा छोटा सी भोपाल वाला जी। वो इत्थे आए
ਉਹਨਾਂ ਨੂੰ ਫਿਰ ਜਿਵੇਂ ਬਜ਼ੁਰਗਾਂ ਨੂੰ ਕੋਈ ਮੰਨਣ ਵਾਲੇ ਆਉਂਦੇ ਨੇ, ਕੋਈ ਦੂਸਰਾ, ਆਸਤਾ ਆਸਤਾ ਇਸਲਾਮ ਦੀ ਜਿਹੜੀ ਹੈ ਉਹ ਸ਼ੁਰੂ ਹੋਇਆ। ਜੀ ਆਪਣਾ ਪ੍ਰੋਫੈਸਰ ਸਾਹਿਬ ਇਹ ਗੱਲ ਤੁਸੀਂ ਕਰ ਰਹੇ ਹੋ 1626 ਦੇ ਤਕਰੀਬਨ ਇਹ ਜਿਹੜਾ ਨਾ 1526 ਇਹ 1600 ਸਮਥਿੰਗ ਦੀ ਗੱਲ ਹੈ, ਤਕਰੀਬਨ 10 ਜਾਂ 15। ਅੱਛਾ 1610 ਦੀ ਜਾਂ 15 ਦੀ। ਜੀ 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 ਇਹ ਉਦੋਂ ਭੋਪਾਲ ਵਾਲਾ ਬਣਿਆ, ਜਿਹਦੀ ਅਮਲੀ ਨਿਸ਼ਾਨੀ ਇਹ ਵੇ ਕਿ ਇਹ ਜਿਹੜੀ ਛੋਟੀ ਇੱਟ ਹੈ ਹਾਂ ਇਹਦੀ ਤਾਰੀਖ ਜਿਹੜੀ ਹੈ ਨਾ ਇਹ 400 ਸਾਲ ਪੁਰਾਣੀ, ਅੱਛਾ 400-500 ਸਾਲ। ਜੀ ਜੀ ਭੋਪਾਲ ਵਾਲੇ ਚ ਵੀ ਮਕਾਨ ਪੁਰਾਣੇ ਸਾਰੇ ਛੋਟੇ। ਬੇਸ਼ੁਮਾਰ ਨੇ। 1600 ਦਾ ਦੌਰ ਤੇ ਜਹਾਂਗੀਰ ਦਾ ਦੌਰ ਹੋਇਆ ਜੀ, ਹਾਂਜੀ, ਜਹਾਂਗੀਰ ਦਾ, ਹੁਮਾਯੂੰ ਔਰ ਜਹਾਂਗੀਰ ਦਾ ਦੌਰ। ਅਕਬਰ ਦਾ ਜਿਹੜਾ ਦੌਰ ਹੈ ਨਾ ਇਬਤਦਾਈ, ਉਹ ਵਿੱਚ ਆ ਗਿਆ ਸੀ। ਬਾਲਾ ਤਕਰੀਬਨ ਉਹਦੇ ਲਗਭਗ ਹੀ ਹੈ। ਬਾਬਾ ਜੀ ਭੋਪਾਲ ਜਿਹੜੇ ਨੇ ਉਹਨਾਂ ਦੇ ਕੋਲ ਜ਼ਾਹਰ ਜਿੰਨੀ ਕੋ ਆਬਾਦੀ ਉਸ ਹਿਸਾਬ ਨਾਲ ਦੁਆਲੇ ਵੀ ਉਹਨਾਂ ਦੇ ਨਾਲ ਇੱਕ ਬੰਦਾ ਜਿਹੜਾ ਨਾ ਉਹਨਾਂ ਜੋ ਨਸਲ ਉਹ ਜਿਹੜੀਆਂ 9 ਆਉਂਦੇ ਨੇ, ਉਹਨਾਂ ਜੋ 2 ਬੇਟੇ ਸਨ। ਇੱਕ ਦੇ ਉਹਦਾ ਨਾਂ ਸੀ, ਇੱਕ ਦਾ ਨਾਂ ਜਗਨਾ, ਹਾਂ ਇੱਕ ਦਾ ਸੁਖੀਆ। ਅੱਛਾ ਜੀ, ਠੀਕ ਹੈ ਨਾ ਜੀ। ਠੀਕ ਹੈ। ਉਹ ਸੁਖੀਆ ਜਿਹੜਾ ਨਾ ਉਹ ਮੁਸਲਮਾਨ ਹੋ ਗਿਆ। ਅੱਛਾ ਠੀਕ ਹੈ ਜੀ। ਅੱਗੋਂ ਮੁਸਲਮਾਨਾਂ ਦੀ ਜਿਹੜੀ ਭੋਪਾਲ ਵਾਲੇ ਦੇ ਵਿੱਚ ਜਿਹੜੇ ਨਾ ਉਹ ਸ਼ੁਰੂ ਹੋ ਗਏ। ਠੀਕ ਹੈ, ਉਹਨੂੰ ਵੇਖ ਕੇ ਦੂਜਾ, ਦੂਸਰੇ ਨੂੰ ਵੇਖ ਕੇ ਤੀਸਰਾ, ਇਸ ਤਰ੍ਹਾਂ ਆਸਤਾ ਆਸਤਾ, ਕਿਉਂਕਿ ਇਸਲਾਮ ਦੀ ਸ਼ਮਾ ਇਸ ਤਰ੍ਹਾਂ ਹੀ ਆਸਤਾ ਆਸਤਾ ਉਹ ਜਲਦੀ ਹੈ। ਮੇਨ ਸਾਡੇ ਬੜੇ ਸਗੀਰ ਦੇ ਤੁਹਾਨੂੰ ਪਤਾ ਇਸਲਾਮ ਦਰਵੇਸ਼ਾਂ ਦੇ ਨਾਲ ਉਹਨਾਂ ਨੇ ਜੀ ਹੁਕਮਰਾਨ ਆਏ, ਉਹਨਾਂ ਦੀ ਆੜ ਲੈ ਕੇ ਉਹਨਾਂ ਦੇ ਸਾਥੀ ਦਰਵੇਸ਼ ਆਏ। ਉਹ ਕਿਧਰੇ ਜਿਹੜਾ ਸਾਈਡਾਂ ਤੇ ਬਹਿਣ ਦਾ ਵੀ ਮਕਸਦ ਇਹ ਸੀ ਕਿ ਉੱਥੇ ਬਹਿ ਗਿਆ, ਕਿ ਉੱਥੇ ਬਹਿ ਗਿਆ, ਡਿਊਟੀਆਂ ਲੱਗ ਉੱਥੇ ਫਿਰ ਇਲਮ ਦੀ ਜਮਾ। ਹਾਂਜੀ ਹਾਂਜੀ ਭੋਪਾਲ ਵਾਲੇ ਵੀ ਜਿਹੜੇ ਸੁਖੀਆ ਸਾਹਿਬ ਨੇ ਨਾ ਉਹਨਾਂ ਦੇ। ਉਸ ਤੋਂ ਬਾਅਦ ਜਿਹੜਾ ਹਾਈ ਸਕੂਲ ਜਿਹੜਾ ਇਹ 1915 ਚ ਹਾਂਜੀ ਇਹ ਬਣਿਆ, ਜਿਹਦੀ ਤਖਤੀ ਵੀ ਤੁਸੀਂ ਦੇਖੀ ਹੋਈ ਹੈ ਜਾਂ ਤਸਵੀਰ ਵਗੈਰਾ ਤਾਂ ਲੈ ਲਈਏ ਜਾਂ ਲੈ ਲਓਗੇ। ਇਹ ਬਜ਼ੁਰਗ ਇਹ ਦੱਸਦੇ ਨੇ ਕਿ ਇਹਨਾਂ ਲੋਕਾਂ ਆਰੀਆ ਹਾਈ ਸਕੂਲ ਸੀ। ਅੱਛਾ ਹਾਂ, ਉਹਨਾਂ ਨੇ ਇੱਥੇ ਆਪਣੀ ਜ਼ਮੀਨ 'ਚ ਭੱਠਾ ਲਾਇਆ। ਹਾਂ ਭੱਠਾ ਲਾ ਕੇ ਕੋਈ ਇੰਨੀ ਇੱਟ ਤੇ ਕਿਲੋ ਆ ਹੀ ਨਹੀਂ ਨਾ ਸਕਦੀ ਕੁੱਤਿਆਂ ਦੇ, ਜਾਂ ਭੱਠਾ ਲਾ ਕੇ ਇੱਟਾਂ ਤਿਆਰ ਕਰਕੇ ਇਹ ਸਕੂਲ ਲੋਕਾਂ ਵਾਸਤੇ ਇਹ ਬਣਾਇਆ ਜੀ। ਫਿਰ ਇਹਦੇ ਮੁਸਲਿਮ ਬਣਾ ਰਹੇ ਨੇ DC ਹਾਈ ਸਕੂਲ। ਹਾਂਜੀ, ਫਿਰ ਆਸਤਾ ਆਸਤਾ ਗਵਰਨਮੈਂਟ ਹਾਈ ਸਕੂਲ 1972 ਜਦੋਂ ਨੈਸ਼ਨਲਾਈਜ਼ ਲੋਕਾਰੇ ਪਟਵਾਰੇ ਕੀਤੇ ਨੇ ਉਦੋਂ ਬਕਾਇਦਾ ਕਿਆਮੇ ਪਾਕਿਸਤਾਨ ਪਹਿਲਾਂ ਆਰੀਆ ਹਾਈ ਸਕੂਲ, ਜਦੋਂ ਪਾਕਿਸਤਾਨ ਬਣ ਗਿਆ ਫਿਰ DC ਹਾਈ ਸਕੂਲ, ਫਿਰ ਇਹ ਡਿਸਟ੍ਰਿਕਟ ਕਾਉਂਸਲ ਦੇ ਅੰਡਰ ਵੀ ਚੱਲਦਾ ਰਿਹਾ। ਇਸ ਤਰ੍ਹਾਂ ਉਸ ਤੋਂ ਬਾਅਦ ਫਿਰ 72 ਚ ਨੈਸ਼ਨਲਾਈਜ਼ ਹੋ ਕੇ ਗਵਰਨਮੈਂਟ ਹਾਈ ਸਕੂਲ। ਅੱਛਾ, ਉਸ ਤੋਂ ਬਾਅਦ ਜਨਾਬ ਭੋਪਾਲ ਵਾਲਾ ਜਿਹੜਾ ਇਹ ਆਸਤਾ ਆਸਤਾ ਕਿਉਂਕਿ ਦਰਵੇਸ਼ੇ ਕਾਮਲ ਨੇ ਆ ਕੇ ਸ਼ਮਾ ਸ਼ੁਰੂ ਕੀਤੀ, ਅੱਗੋਂ ਉਹਨੂੰ ਫਾਲੋ ਕਰਦੇ ਕਰਦੇ ਇਹ ਭੋਪਾਲ ਵਾਲਾ ਜਿਹੜਾ ਹੈ ਜਿਵੇਂ ਇਨਸਾਨ ਦਾ ਬਾਜ਼ੂ ਕੱਟ ਕੇ ਤੇ ਜ਼ਿੰਦਾ ਰਹੇਗਾ, ਪੈਰ ਕੱਟ ਕੇ ਤੇ ਜ਼ਿੰਦਾ ਰਹੇਗਾ, ਕੋਈ ਅਜ਼ਾ ਕੱਟ ਕੇ ਤੇ ਜ਼ਿੰਦਾ ਰਹੇਗਾ, ਅੱਖ ਨਾ ਰਵੇ ਉਹ ਵੇਖੇਗਾ ਨਾ ਬਾਕੀ ਜ਼ਿੰਦਾ, ਅਗਰ ਦਿਲ ਨਾ ਰਵੇ ਤੇ ਬੰਦਾ ਮਰ ਜਾਏਗਾ। ਇਸੇ ਤਰ੍ਹਾਂ ਹੀ ਇਹ ਭੋਪਾਲ ਵਾਲਾ ਇਹਦੇ ਚਾਰ ਤਰਫ ਦਰਵੇਸ਼ੇ ਕਾਮਲ ਲੇਟੇ ਹੋਏ ਨੇ। ਮਸਲਨ ਇੱਕ ਸਾਈਡ ਤੇ ਜਨੂਬ ਸਾਈਡ ਤੇ ਬਾਬਾ ਜੀ ਅਜੈਬ ਸ਼ਾਹ, ਦੂਸਰੀ ਸਾਈਡ ਤੇ ਸ਼ਮਾਲ ਸਾਈਡ ਬਾਬਾ ਜੀ ਮੁਹੰਮਦ ਸ਼ਾਹ, ਮਗਰਬ ਵਾਲੀ ਸਾਈਡ ਤੇ ਮੌਲਾਨਾ ਅਬੁਲ ਹਸਨ ਸਾਹਿਬ, ਮਸ਼ਰਕੀ ਸਾਈਡ ਤੇ ਬਾਬਾ ਜੀ ਮੁਹੰਮਦ ਯੂਸਫ। ਲੇਕਿਨ ਇਹਨਾਂ ਦੇ ਦਿਲ ਦੇ ਵਿੱਚ ਯਕੀਨ ਜਾਣੋ ਕਿ ਇਹਨਾਂ ਦੇ ਦਿਲ ਦੇ ਵਿੱਚ ਜਿਹੜਾ ਹੈ ਭੋਪਾਲ ਵਾਲੇ ਦੇ ਦਿਲ ਦੇ ਵਿੱਚ ਹਾਫਿਜ਼ ਸਾਬਰ ਸਾਹਿਬ ਬੈਠੇ। ਔਰ ਮੇਰਾ ਈਮਾਨ ਹੈ ਕਿ ਇਹ ਪਹਿਲਾਂ ਤੋਂ ਹੀ ਇਹ ਬਜ਼ੁਰਗਾਂ ਦੇ ਇਸ ਤਰ੍ਹਾਂ ਦੇ ਪਰੋਏ ਭੋਪਾਲ ਵਾਲਾ ਜਦੋਂ ਹਾਫਿਜ਼ ਸਾਹਿਬ ਦਾ ਮਜ਼ਾਰ ਬਣ ਗਿਆ, ਯਕੀਨ ਜਾਣੋ ਮੇਰੇ ਅੰਦਰ ਇਹ ਗੱਲ ਆ ਗਈ ਕਿ ਭੋਪਾਲ ਵਾਲਾ ਕੰਮ ਤੱਕ ਇਹ ਜਾ ਨਹੀਂ ਸਕਦਾ, ਕਿਉਂਕਿ ਚਾਰ ਨੁਕਰਾਂ ਬਜ਼ੁਰਗਾਂ ਨੇ ਸਾਂਭੀਆਂ ਨੇ ਤੇ ਦਿਲ ਜਿਹੜਾ ਨਾ ਉਹ ਹਾਫਿਜ਼ ਸਾਬਰ ਸਾਹਿਬ ਨੇ। ਹਾਲਾਂਕਿ ਲੋਕਾਂ ਨੂੰ ਪਤਾ ਨਹੀਂ ਸੀ, ਕੋਈ ਆਂਦਾ ਇਹ ਉਹ ਹਾਫਿਜ਼ ਸਾਹਿਬ ਨੂੰ ਉਹਨਾਂ ਨੂੰ ਮਜ਼ਾਰ ਸ਼ਰੀਫ ਬਣਨਾ ਚਾਹੀਦਾ ਕਿਤੇ, ਜਦੋਂ ਉਹਨਾਂ ਦਾ ਇੱਥੇ ਬਣ ਗਿਆ ਨਾ ਤੇ ਬਣ ਵੀ ਐਵੇਂ ਪ੍ਰੀ ਪਲਾਨ ਨਹੀਂ ਨਾ ਹਾਫਿਜ਼ ਸਾਹਿਬ ਦੇ ਦੱਸਿਆ ਜੀ। ਮੇਰੇ ਦਿਲ 'ਚ ਇਹ ਗੱਲ ਆ ਗਈ ਕਿ ਬਣ ਇਸ ਵਾਰ ਗਿਆ ਕਿ ਹੁਣ ਕਿਆਮਤ ਤੱਕ ਜਾਂਦਾ ਨਹੀਂ। ਹਾਫਿਜ਼ ਸਾਬਰ ਸਾਹਿਬ ਕਿਉਂ? ਹਾਫਿਜ਼ ਸਾਬਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਅਸੀਂ ਮੁਸਲਿਮ ਭੋਪਾਲ ਵਾਲਾ ਵੀ, ਇਹ ਭੋਪਾਲ ਵਾਲਾ ਮੁਸਲਿਮ ਸ਼ਕਲਾਂ 'ਚ ਪ੍ਰੀ ਪਾਰਟੀਸ਼ਨ ਜਿਹੜਾ ਇਹ ਇੱਥੇ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਹਿੰਦੂ ਤੇ ਸਿੱਖ ਸਾਰੇ ਮੁਸਲਮਾਨ ਇਕੱਠੇ ਰਹਿੰਦੇ ਸਨ ਭਾਈਚਾਰੇ ਨਾਲ। ਅੱਜ ਵੀ ਉਹ ਭਾਈਚਾਰਾ ਵਧਿਆ। ਭੋਪਾਲ ਵਾਲੇ ਦੀ ਹੱਦ ਤੱਕ ਬਿਲਖਸੂਸ ਪਾਕਿਸਤਾਨ ਦੀ ਹੱਦ ਤੱਕ ਬਿਲ ਇਹ ਗੱਲ ਕਰਨਾ, ਕਿਉਂਕਿ ਇੱਥੇ ਤੇ ਅਸੀਂ ਰਹਿੰਦੇ ਹਾਂ
ਇਹ ਵੇਖਨੇ ਆ। ਹੁਣ ਇਹ ਮੈਂ ਦੱਸਿਆ ਕਿ ਇੱਥੇ ਇੱਕ ਕਪੂਰ ਸਿੰਘ ਨੇ, ਉਹ 9ਵੀਂ ਜਮਾਤ ਸਨ ਇਸ ਸਕੂਲੇ ਪੜ੍ਹੇ। ਹਾਂਜੀ। ਕਪੂਰ ਸਿੰਘ ਚੀਮਾ ਸਾਹਿਬ ਐਡਵੋਕੇਟ ਪਟਿਆਲਾ ਹਾਈ ਕੋਰਟ, ਇੱਕ ਦਫਾ ਸਨ 92 ਚ ਇੱਥੇ ਆ ਚੁੱਕੇ ਨੇ। ਹਾਫਿਜ਼ ਸਾਬਰ ਸਾਹਿਬ ਤੇ ਬਾਕੀ ਇੱਥੇ ਹੈਡਮਾਸਟਰ ਸਨ ਨਵਾਜ਼ ਢਿੱਲੋਂ ਸਾਹਿਬ, ਉਹਨਾਂ ਬੜਾ ਵੈਲਕਮ ਕੀਤਾ ਉਹਨਾਂ ਨੂੰ। ਫਿਰ ਉਹਨਾਂ ਦਾ ਘਰ ਵਿਖਾਇਆ। ਉਹਨਾਂ ਨੇ ਕਿਹਾ ਮੇਰਾ ਘਰ ਫਲਾਂ ਬਾਬਾ ਸਤੀ ਮੈਂ ਮਲਵਾਰ ਸੀ, ਉਹਦੇ ਘਰ ਦੇ ਕੋਲ ਮੈਨੂੰ ਛੱਡੋ, ਮੈਂ ਘਰ ਆਪ ਹੀ ਟੁਰ ਜਾਗਾ। ਚਨਾਚੇ ਉੱਥੇ ਉਹਨਾਂ ਨੂੰ ਛੱਡ ਕੇ ਆਏ, ਇੱਥੋਂ ਥੋੜੀ ਦੂਰ ਹੀ ਹੈ। ਛੱਡ ਕੇ ਉਹਨਾਂ ਥੋੜਾ ਜਿਹਾ ਇੰਜਨ ਵੇਖਿਆ, ਉਦੋਂ ਆਂਦਾ ਮੈਂ 9ਵੀਂ ਚ ਪੜਦਾ, 9ਵੀਂ ਚ ਬੱਚਾ ਤਕਰੀਬਨ ਉਦੋਂ ਵੱਡੇ ਬੱਚੇ ਦਾਖਲ ਹੁੰਦੇ ਸਨ, ਉਦੋਂ 16-17 ਸਾਲਾਂ ਦਾ ਹੁੰਦਾ ਸੀ। ਉਹਨਾਂ ਇੰਜਨ ਵੇਖਿਆ ਤੇ ਸਿੱਧਾ ਇੱਕ ਗਲੀ ਚ ਵੜ ਗਏ। ਉਹ ਅੱਜ ਵੀ ਘਰ ਬਾਬੇ ਮੌਲਾ ਜਿਹੜਾ ਉਹਨਾਂ ਦੇ ਘਰ, ਉਹਨਾਂ ਦੀ ਤਖਤੀ ਅੱਜ ਵੀ ਉਹਦੇ ਹਿੰਦੀ ਚ ਲਿਖਿਆ ਹੈ, ਕਿਉਂਕਿ ਮੈਂ ਹਿੰਦੂ ਨੂੰ ਪੁੱਛਿਆ, ਉਹਨੇ ਲਿਖਿਆ ਦੇਵੀ ਦਿੱਤਾ। ਅੱਛਾ, ਉਹ ਉਹਨਾਂ ਦੇ ਘਰ, ਕਿਉਂਕਿ 2-3 ਵਾਰੀ ਮੈਨੂੰ ਕਪੂਰ ਸਿੰਘ ਸਾਹਿਬ ਮੈਨੂੰ ਆਂਦੇ ਨੇ ਯਾਰ ਸਾਡੇ ਘਰ ਹੋਣ ਜਾਈ, ਤੇ ਮੇਰੇ ਨਾਲ ਉੱਥੇ ਜਾ ਕੇ ਗੱਲ ਕਰੀ। ਫਿਰ ਉਹਨਾਂ ਨੂੰ ਮੈਂ ਦੱਸਣਾ ਗਏ ਬਗੈਰ, ਮੈਂ ਉਹਨਾਂ ਦੇ ਘਰ ਜਿਹੜਾ ਨਾ ਜਾ ਕੇ ਤੇ ਉਹਨਾਂ ਨਾਲ ਉੱਥੋਂ ਉਹ ਗੱਲ ਕਰਨਾ, ਮੈਨੂੰ ਪੂਰੀਆਂ ਖਬਰਾਂ ਦਿੰਦੇ ਰਹਿੰਦੇ ਕਿ ਘਰ ਤੁਹਾਡਾ ਹੈ ਜੀ ਇਸ ਵੇਲੇ। ਬਲਕਿ ਉਹ ਤੇ ਇੱਥੋਂ ਤੱਕ ਪੁੱਛਦੇ ਨੇ ਉਹ ਗੈਸ ਲੱਗ ਗਈ ਹੈ, ਕਿਹੜਾ ਹਾਫਿਜ਼ ਸਾਬਰ ਸਾਹਿਬ ਨੂੰ ਗੈਸ ਬੰਨਾ ਜਾਣਦੇ ਨੇ, ਮੇਨ ਬੰਦਿਆਂ ਨੂੰ ਗੈਸ ਬੰਨਾ ਜਾਣਦੇ ਨੇ। ਲਾਸਟ ਉਹਨਾਂ ਨਾਲ ਮੇਰੀ ਨੈਟ ਤੇ ਹੁਣ ਮੁਲਾਕਾਤ ਹੁੰਦੀ, ਲਾਸਟ 3 ਦਿਨ ਪਹਿਲਾਂ ਮੇਰੀ ਉਹਨਾਂ ਨਾਲ 1 ਘੰਟਾ ਫੋਨ ਤੇ ਗੱਲ ਹੋਈ ਹੈ। ਉਹ ਫਿਰ ਲਾਹੌਰ ਆਏ, ਇੱਕ ਚਮਨ ਨਾਲ ਐਡਵੋਕੇਟ, ਇੱਕ ਸੈਣੀ ਸਿੰਘ ਫੈਮਲੀਆਂ, ਅਸੀਂ ਇੱਥੋਂ 5-4 ਬੰਦੇ, ਕਰਨਲ ਸਿਕੰਦਰ ਸਾਹਿਬ, ਹਾਫਿਜ਼ ਜਵੇਦ ਸਾਹਿਬ, ਅਸੀਂ ਲਾਹੌਰ ਉਹਨਾਂ ਨੂੰ ਗ੍ਰੇਸ ਹੋਟਲ 'ਚ ਠਹਿਰਾਇਆ। ਫਿਰ ਉਹਨਾਂ ਆਪਣਾ ਵਿਸਾਖੀ ਦੇ ਜੋ ਤਿਉਹਾਰ ਮਨਾ ਕੇ ਤੇ 2 ਦਿਨ ਸਾਡੇ ਕੋਲ ਉੱਥੇ ਅਸੀਂ ਹੋਟਲ 'ਚ ਉੱਥੇ ਰਹੇ। ਅਸੀਂ ਵੀ ਉਹਨਾਂ ਕੋਲ ਸਾਰਾ ਦਿਨ ਰਹਿੰਦੇ ਹਾਂ, ਵੀ ਸ਼ਾਮ ਨੂੰ ਅਸੀਂ ਕਰਨਲ ਸਾਹਿਬ ਦੇ ਘਰ ਉਹ ਚਲੇ ਜਾਂਦੇ ਹਾਂ। ਯਾਨੀ ਉਹ ਆਂਦੇ ਨੇ, ਉਹਨਾਂ ਦੀ ਇੱਕ ਤਰੀਹੀ ਗੱਲ ਹੈ, ਉਹ ਆਂਦੇ ਨੇ ਯਾਰ ਮੈਨੂੰ 16-17 ਸਾਲ ਹੋ ਗਏ ਨੇ ਭੋਪਾਲ ਵਾਲੇ ਰਿਆਂ ਜ਼ਿੰਦਗੀ ਦੇ ਦਿਨ ਦਾ, ਤੇ ਇਹ ਜਦੋਂ ਗੱਲ ਹੋਈ ਉਹ ਉਦੋਂ 10-12 ਸਾਲ ਪੁਰਾਣੀ ਗੱਲ ਹੈ, 15 ਸਾਲ, ਉਦੋਂ 62 ਸਾਲ ਹੋਏ ਸਾਨੂੰ ਜਿਹੜਾ ਤਕਸੀਮ ਨੂੰ। ਉਹਨਾਂ ਕਿਹਾ ਮੈਂ 17 ਸਾਲ ਭੋਪਾਲ ਵਾਲੇ ਰਿਹਾ ਤੇ 62 ਸਾਲ ਮੈਨੂੰ ਇੱਥੇ ਹੋ ਗਏ ਨੇ। ਉਹ ਕਸਮ ਅੱਲਾ ਦੀ ਮੱਝ ਵੀ ਇਹ ਸਮਝਦਾ ਕਿ ਅਸੀਂ ਜਿਵੇਂ ਬੰਦਾ ਦੁਬਈ ਜਾਂ ਅਮਰੀਕਾ ਕਾਰੋਬਾਰ ਕਰਨ ਜਾਂਦਾ ਹੈ, ਬਿੱਲ ਆਖਰ ਆਪਣੇ ਘਰ ਆਉਂਦਾ ਹੈ, ਅਸੀਂ ਭੋਪਾਲ ਵਾਲੇ ਨੂੰ ਹੀ ਆਪਣਾ ਘਰ ਸਮਝਦੇ ਹਾਂ। ਜਿਹੜਾ ਪਟਿਆਲਾ ਨਾ, ਉਹਨੂੰ ਅਸੀਂ ਸਮਝਦੇ ਕਾਰੋਬਾਰ ਦੇ ਸਿਲਸਿਲੇ ਚ ਆਏ ਹਾਂ। ਉਹ ਸਾਰੇ ਇੱਥੋਂ ਦੇ ਜਿਹੜੇ ਬਜ਼ੁਰਗ ਨੇ, ਉਹਨਾਂ ਇੱਕ ਦਿਨ ਮੈਨੂੰ ਇੱਕ ਬਜ਼ੁਰਗ ਸਨ ਯਕੂਬ ਸਾਹਿਬ ਹਯਾਤ, ਉਹਨਾਂ ਕਿਹਾ ਯਾਰ ਇਹਨੂੰ ਪੁੱਛ, ਇੱਥੇ ਇੱਕ ਗੜੀ ਮਹੱਲੇ 'ਚ ਇੱਕ ਹੁੰਦਾ ਸੀ ਸਿੱਖ, ਉਹ ਥੱਲੇ ਹੱਥ ਰੱਖ ਕੇ ਤੇ ਲੱਤਾਂ ਉਹਦਾ ਕਰਕੇ ਤੇ ਚੱਲਦਾ ਹੁੰਦਾ ਸੀ, ਕਦੇ ਇੰਜ ਨੂੰ ਖੁੱਲੀ ਜਗ੍ਹਾ ਤੇ। ਉਹ ਤੂੰ ਤਾਂ ਨਹੀਂ। ਉਹਨੇ ਕਿਹਾ ਮੇਰਾ ਚਾਚੇ ਦਾ ਪੁੱਤਰ ਹੈ ਚੰਨਨ ਸਿੰਘ, ਉਹ ਅਜੇ ਹਯਾਤ ਤੇ ਰਿਟਾਇਰ ਆਰਮੀ ਅਫਸਰ ਹੈ। ਯਾਨੀ ਅਜੇ ਤੱਕ ਨਾ ਉਹ ਭੁੱਲੇ ਨੇ ਨਾ ਅਸੀਂ ਭੁੱਲੇ ਹਾਂ ਜੀ। ਤੇ ਭੋਪਾਲ ਵਾਲਾ ਜਿਹੜਾ ਇਨਸ਼ਾਅੱਲਾ ਤਾਲਾ ਇਹ ਕੈਮਰਿਆਂ ਲਈ ਬਣਿਆ, ਇਨਸ਼ਾਅੱਲਾ ਤਾਲਾ ਇਹ ਕਾਇਮ ਰਹੇਗਾ। ਤੇ ਅੱਗੋਂ ਹਾਫਿਜ਼ ਸਾਬਰ ਸਾਹਿਬ, ਜਿਹੜਾ ਮੈਂ ਕਿਹਾ ਕਿ ਭੋਪਾਲ ਵਾਲਾ ਜਿਹੜਾ ਜ਼ਿਲ੍ਹੇ, ਉਹ ਹਾਫਿਜ਼ ਸਾਬਰ ਸਾਹਿਬ ਨੇ, ਉਹਨਾਂ ਇਸ ਭੋਪਾਲ ਵਾਲੇ ਦੀ ਤਾਮੀਰੋ ਤਰੱਕੀ 'ਚ ਵੀ ਅਮਲੀ ਸਾਰੇ, ਯਾਨੀ ਭੋਪਾਲ ਨਹੀਂ ਕਿ ਬਸ ਗਰੀਬਾਂ ਦੀ ਜਾਂ ਬੇਵਾ ਦੀ, ਕੋਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਬੇਵਾ, ਕੋਈ ਯਤੀਮ ਰਾਤ ਨੂੰ ਭੁੱਖਾ ਨਹੀਂ ਸੀ। ਔਰ ਲੁਤਫ ਦੀ ਇਹ ਗੱਲ ਹੈ ਕਿ ਮੇਰੇ ਘਰ ਤੋਂ ਇੱਕ ਘਰ ਛੱਡ ਕੇ ਮੇਰੇ ਬਰਾਦਰੀ ਚਾਚਾ ਦਾ ਭਾਈ ਨੇ, ਉਹ ਬੀਬੀ ਬੇਵਾ, ਉਹਦੇ 2 ਛੋਟੇ ਬੱਚੇ ਹਨ। ਉਦੋਂ ਇੱਕ 3 ਸਾਲ ਦਾ ਸੀ ਤੇ ਇੱਕ 5 ਸਾਲ ਦਾ ਸੀ। ਮੈਨੂੰ ਨਹੀਂ ਖਬਰ ਹੋਈ ਉਹਨਾਂ ਦੀ ਫਤੀਦਗੀ ਤੱਕ, ਬਾਅਦ ਚ ਉਹਨਾਂ ਦੇ ਬੱਚਿਆਂ ਦੱਸਿਆ ਕਿ ਹਰ ਮਹੀਨੇ ਰਾਜਾ ਸਾਡੇ ਘਰ ਆਉਂਦਾ। ਉਹਨਾਂ ਨੇ ਮੇਰੇ ਕੋਲ ਤਸਦੀਕ, ਉਹਨਾਂ ਦਾ ਆਪਣਾ ਇੱਕ ਸੋਰਸ ਸੀ ਪਤਾ ਨਹੀਂ ਕੀ, ਔਰ ਉਹ ਇਹ ਵੀ ਪਸੰਦ ਨਹੀਂ ਕਰਦੇ ਕਿ ਨਾਲ ਦੇ ਘਰ ਆਏ ਨਾ ਇਹ ਕੱਲ ਨੂੰ ਮਹੀਨਾ ਮਾਰੇਗਾ ਜਾਂ ਕਿਤੇ ਗੱਲ ਕਰੇਗਾ, ਇਹਨਾਂ ਨੂੰ ਹਾਫਿਜ਼ ਸਾਹਿਬ ਦਿੰਦੇ ਹਨ। ਯਾਨੀ ਇੱਜ਼ਤ ਨਫਸ ਵੀ ਬਾਹਰ ਰੱਖੀ ਹੈ। ਉਹ ਬੀਬੀ ਸੈਣ ਦੀ ਗੱਲ ਵੀ ਮੈਂ ਸੁਣਾਈ ਹੈ, ਇਹ ਵੀ ਮੈਂ ਸੁਣਾਈ ਹੈ ਕਿ ਮੁਸ਼ਤਾਕ ਮਸੀਹ ਜਿਹੜਾ ਉਹ ਬੇਟੀ ਦੀ ਸ਼ਾਦੀ ਮੁਲਤਵੀ ਉਹਨੇ ਕਰ ਦਿੱਤੀ। ਉਸ ਦਿਨ ਸ਼ਾਦੀ ਸੀ, ਉਹਨੇ ਕਿਹਾ ਮੈਂ ਨਹੀਂ ਕਰਨੀ, ਮੇਰਾ ਜ਼ਮੀਰ ਕੋਲ ਸਾਹਿਬ ਨੇ ਜਿਹੜਾ ਦੱਸਿਆ। ਅਲਹਮਦੁਲਿਲਾ ਇਹ ਉਸ ਦਰਵੇਸ਼ੇ ਕਾਮਲ ਦੀ ਇੱਕ ਜ਼ਾਹਰੀ ਤੌਰ ਤੇ ਇੱਕ ਕਰਾਮਤ ਹੈ ਕਿ ਸਾਹਿਬਜ਼ਾਦਾ ਸਾਹਿਬ ਬੈਂਕ ਦਾ ਬੰਦਾ ਜਿਹੜਾ ਹੈ, ਤੁਹਾਨੂੰ ਪਤਾ ਉਹਦੇ ਕੋਈ ਮਗਰਬ ਤੋਂ ਪਹਿਲਾਂ ਤੇ ਆ ਨਹੀਂ ਸਕਦਾ। ਕੰਮ ਇੰਨਾ ਕੁ ਹੁੰਦਾ ਹੈ ਕਿ ਉਹ ਕਿਤੇ ਜਾ ਹੀ ਨਹੀਂ ਸਕਦਾ, ਦੁਨੀਆਦਾਰੀ ਦੇ ਕੰਮ ਆ, ਛੁੱਟੀ ਵਾਲੇ ਆਪਣੇ ਕੰਮ। ਲੇਕਿਨ ਅਲਹਮਦੁਲਿਲਾ ਅਸੀਂ ਸਾਰਾ ਪਿੰਡ ਪਰੇਸ਼ਾਨ ਸੀ ਕਿ ਇਸ ਸਿਸਟਮ ਜਿਹੜਾ ਬੜਾ ਵੱਡਾ ਸਿਸਟਮ ਹੈ, ਇਹ ਚੱਲੇਗਾ ਕਿਸ ਤਰ੍ਹਾਂ, ਕਿਉਂਕਿ 5-6 ਜਿਹੜਾ ਨਾ 3-4 ਏਕੜ
ਜ਼ਮੀਨ ਹੈ ਜਿਹੜੀ ਭੋਪਾਲ ਵਾਲੇ ਲੋਕਾਂ ਦੀ ਦਿੱਤੀ ਹੈ, ਉਹ 7-8-10 ਮਕਾਨ ਨੇ ਜਿਹੜੇ ਦਿੱਤੇ ਨੇ। ਇਹ ਸਾਰਾ ਮਦਰਸਾ ਚੱਲਦਾ ਹੈ, ਲੋਕਾਂ ਦਾ ਸਿਸਟਮ ਪਿਆ ਚੱਲਦਾ ਹੈ। ਫਿਰ 2-2 3-3 ਟਰੱਕ ਜਦੋਂ ਸਲਾਬ ਆਇਆ ਉਦੋਂ ਜਾ ਕੇ ਮਨਸ਼ੁਲਾ ਦਾ ਬਾਰਡਰ ਹਾਫਿਜ਼ ਸਾਹਿਬ ਕੋ ਆਇਆ, ਆਖਰੀ ਜਿਹੜਾ ਮੈਨੂੰ ਪਤਾ ਹੈ। ਹਾਂਜੀ, ਉਹ ਮਨਸ਼ੁਲਾ ਬਾਰਡਰ ਸਾਹਿਬ ਨੂੰ ਕਿਹਾ ਕਿ ਮੈਂ ਨਾ ਨਹੀਂ ਕਰਨਾ ਚਾਹੁੰਦਾ, ਤੁਸੀਂ ਆ ਲਵੋ ਤੇ ਉੱਥੇ ਹਕੂਮਤ ਨੂੰ। ਲੇਕਿਨ ਲੋਕੀ ਫਿਰ ਇਸ ਤਰ੍ਹਾਂ ਹੀ ਆ ਕਰਦੇ ਹਨ। ਮੈਂ ਪ੍ਰੋਫੈਸਰ ਹਾਂ ਸਮੜਿਆਲ ਕਾਲਜ। ਇਸ ਕਾਲਜ ਅਸੀਂ ਹਾਫਿਜ਼ ਸਾਹਿਬ ਦੇ ਸਕੂਲ ਦੇ ਸ਼ਾਗਿਰਦ ਵੀ ਹਾਂ, ਮਸਜਿਦ ਦੇ ਵੀ ਸ਼ਾਗਿਰਦ। ਵਾਹ। ਤੇ ਸਾਰੀ ਉਮਰ ਉਹਨਾਂ ਦੇ ਪੈਰਾਂ 'ਚ ਬੈਠੇ ਆ। ਜਦੋਂ ਦਰਵੇਸ਼ੇ ਕਾਮਲ ਦੇ ਪੈਰਾਂ 'ਚ ਬਈਏ, ਇਨਸ਼ਾਅੱਲਾ ਤਾਲਾ ਉਹ ਦੁਨੀਆ ਦੇ ਝੁੰਗੇ 'ਚ ਮਿਲ ਜਾਂਦੀ ਹੈ। ਉਹ ਫਿਰ ਤਾਜ ਹੀ ਬਣਦਾ ਜੀ ਆਪਣੇ। ਕੋਈ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ, ਉਹਨਾਂ ਨੂੰ ਪਤਾ ਹੁੰਦਾ ਹੈ। ਤੇ ਉਹ ਮੇਰੀ ਬੇਗਮ ਜਿਹੜੀ ਹੈ ਉਹਨੇ ਹਿਫਜ਼ ਕੀਤਾ ਹੈ ਉਹਨਾਂ ਦੇ ਦਰਸ ਤੋਂ। ਉਹਨਾਂ ਨੂੰ ਪੇਟੀਆਂ ਦੀ ਤਰ੍ਹਾਂ ਉਹ ਸਮਝਿਆ। ਉਹਨਾਂ ਨੇ ਸਮੜਿਆਲ ਤੋਂ ਭੋਪਾਲ ਵਾਲਾ ਕਾਲਜ ਬਣਿਆ, ਭੋਪਾਲ ਵਾਲਾ ਕਾਲਜ ਬਣਿਆ। ਬੇਗਮ ਮੇਰੀ ਨੇ ਕਿਹਾ ਕਿ ਇਹ ਲੋ ਪੈਸੇ 5 ਕਿਲੋ ਮਠਿਆਈ ਲੈ ਕੇ ਹਾਫਿਜ਼ ਸਾਹਿਬ ਨੂੰ ਪਹੁੰਚਾ। ਜੁਮੇ ਦਾ ਦਿਨ ਸੀ, ਇਹ 2009 ਦੀ ਗੱਲ ਹੈ। ਬੇਗਮ ਮੇਰੀ ਨੂੰ 18ਵਾਂ ਸਕੇਲ ਮਿਲਿਆ, ਪ੍ਰਮੋਸ਼ਨ ਹੋਈ। ਉਹਨੇ ਕਿਹਾ ਹਾਫਿਜ਼ ਸਾਹਿਬ ਨੂੰ ਮਠਿਆਈ ਪਹੁੰਚਾ। ਮੈਂ ਇੱਥੋਂ ਮਠਿਆਈ ਲਈ ਉੱਥੇ ਗਿਆ ਤੇ ਹਾਫਿਜ਼ ਸਾਹਿਬ ਕਿਹਾ ਕਿ ਮੈਂ ਕਿਹਾ ਜੀ ਇਹ ਲੋ ਮਠਿਆਈ। ਉਹਨਾਂ ਨੇ ਥੋੜੀ ਤੀ ਕਰ ਲਈ। ਕਹਿੰਦੇ ਯਾਰ ਮੈਂ ਪਰੇਸ਼ਾਨ ਸਾਂ ਕਿ ਜੀਆਂ ਨੇ ਆਉਣਾ ਹੈ ਤੇ ਲੰਗਰ ਸ਼ੰਗਰ ਅੱਜ ਕੋਈ ਵੀ ਨਹੀਂ, ਤੇ ਆ ਵੇਖੋ ਅੱਲਾ ਨੇ ਬਸ ਕਰਦਾ। ਹਾਂਜੀ, ਤੇ ਥੋੜੇ ਦਿਨ ਬਾਅਦ ਹਾਫਿਜ਼ ਸਾਹਿਬ ਮੋਟਰਸਾਈਕਲ ਤੇ 5-7 ਮਿੰਟ ਲਈ ਸਾਡੇ ਘਰ ਆਏ। ਮੁਬਾਰਕਬਾਦ ਦਿੱਤੀ ਤੇ ਨਾਲ ਇੱਕ ਗੱਲ ਕਹੀ, अब तो बेटा भोपाल वाला में प्रिंसिपल, अब तो उदो कॉलेज नहीं बनया अजे, अब तो भोपाल वाला में आप प्रिंसिपल। मैं लै भी तू बन जाना है। ये जो 2 काम हो गए ने, जिवें लोग कहते ने ना सियाणे बजुर्ग एक दुआ देते हैं, ये नहीं तेरा अल्लाह भला करे, तेरे दादे का भला नहीं, ये दुआ ये कर रहे या अल्लाह नू वो दे जिहड़ी चबारिया च दुध रेड़ के। इस फिक्रे दे विच कई चीज़ां मंग रही लागू, मैं नू वास्ते पुत्र दा होना जरूरी है। पुत्र होएगा तो नू आएगा। हाँ जी। ते दूसरा चबारिया है तां चबारे दे रजर को मालो दौलत हुंदा। हाँ जी बिल्कुल। ते नाल मज्झां गावां भी मंग लईआं, पुत्र भी मंग लिया। हाँ जी, इस तरह ही मैं कह लै बई तू ते प्रिंसीपल लग ही जाना। चलो भोपाल वाला एक गल तेरे मैं दस दियां, भोपाल वाले काले बन जाने, कालेज बन जाना है, क्योंकि उन्होंने कहा अब तो इधर ही भोपाल वाला में आप प्रिंसिपल हो गए। कालेज बनया नहीं, उदो जगह सिर्फ ली सी। जगह भी हाफिज साहब की देरे के आंदर 2 एकड़ जगह ले ली गई थी। हाफिज साहब की देरे के आंदर पैसे इकट्ठे करके उन्होंने लोगों को दे के ते जगह कालेज वास्ते, लेकिन अजे मंजूरी नहीं सी। चंद महीने बाद नूरी साहब मंजूरी लैती, फिर आस्ता आस्ता बिल्डिंग बन गई और वो पहली प्रिंसिपल भोपाल वाले। वो इत्थे 3 साल प्रिंसिपल रही, फिर उन्होंने कोई तकलीफ हो गई, लिख के दे दिता कि जी असी नहीं, फिर हुण होर अजकल प्रिंसिपल है। ते हाफिज साहब नूं ये मोहसिन भोपाल वाले स्थान इस वास्ते आने अगों अल्लाह का शुक्र है साहबजादा साहब यकीन जानो उस मर्दे कामल दी, ये बैंक वाले बंदा इन्ना टाइम नहीं कट सकता जिन्ना टाइम जिहड़ा ना इन्ना कढिया। और मैं इन्हां दे भाई नूं फारूक साहब जिहड़े ने वो बकायदा मस्जिद जो साडे रहनुमा वो ने उन्हां नूं मैं एक गल आखी, शायद इन्हां नूं या उन्हां जो एक नूं मैं लो जी ये हुण जिहड़ा ना काम ऐसा वेखो होया, अल्लाह ताला जदों ड्यूटियां कीतियां नहीं जांदियां, ड्यूटियां ले लईआं जांदियां। मैं फारूक साहब जिहड़े ना वो थोड़ा जिहा बीमार शुमार भी ने, वो जुमा शुमा पढ़ाते ने मस्जिद की जिहड़ा ना मजहबी तकरीर वगैरह वो अदा करते हैं। जिहड़ा काम वो करते हैं साहबजादा साहब नहीं कर सकते, ते जिहड़ा काम ये करते हैं पिंड मस्जिद का सारा निजाम इंतजाम संभालना, मस्जिद का उस खिदमत का सिलसिला स्टिल जारी है। यानी मैं इन्हां दे बड़ा करीब हाँ, मैनूं भी नहीं पता ये किथे किथे की कर रहे हैं, लेकिन ये पता हो रहा है उस तरह ही।
ਉਹ ਸਿਲਸਿਲਾ ਮਸਜਿਦਾਂ ਬਣੀਆਂ, ਲੋਕਾਂ ਦੇ ਘਰ ਖਿਦਮਤ, ਹਰ ਬੰਦੇ ਦੀ ਚੰਗੀ ਬੰਦੀ, ਲੋਕਾਂ ਦੇ ਮਸਲੇ ਮਸਾਇਲ ਉਸ ਤਰ੍ਹਾਂ ਹੀ ਸਾਰਾ ਪਿੰਡ ਮਸਲੇ ਮਸਾਇਲ ਹਾਫਿਜ਼ ਸਾਹਿਬ ਨੂੰ ਸੁਣਾਉਂਦਾ ਸੀ। ਜਾਂ ਹੁਣ ਪੜ੍ਹਦੇ ਜਾਂਦੇ ਹਨ, ਜਾਂ ਕੰਮ ਹੋ ਜਾਏਗਾ, ਉਹ ਹੋ ਜਾਂਦਾ ਸੀ। ਉੱਥੋਂ ਜਦੋਂ ਬੰਦਾ ਨਿਕਲਦਾ ਸੀ ਨਾ, ਉਹਦਾ ਜੀ ਮੇਰਾ ਕੰਮ ਮੁੱਕਾ, ਹੁਣ ਇਹ ਜਾਣਾ ਤੇ ਉਹ ਕੰਮ ਜਾਣਾ। ਇਸੇ ਤਰ੍ਹਾਂ ਹੀ ਹੁਣ ਸਾਰੇ ਪਿੰਡ ਜਾਂ ਇਹ ਰਾਬਤਾ ਕਰਦੇ ਨੇ ਜਾਂ ਲੋਕੀ ਕਰਦੇ ਨੇ। ਹਾਂ, ਯਾਨੀ ਬੈਂਕ ਵਾਲਾ ਬੰਦਾ ਜਿਹਦੇ ਕੋਲ ਟਾਈਮ ਹੀ ਨਹੀਂ, ਵੇਖੋ ਸਿੱਧਾ ਉਹਨੂੰ ਫਿਕਰ ਹੁੰਦੀ, ਉਦੋਂ ਸਿੱਧਾ ਆਉਂਦਾ, ਨਾ ਕਿਸੇ ਨਾਲ ਸਲਾਮ ਨਾਲ, ਉਹ ਪਹਿਲਾਂ ਉਹਨੂੰ ਫਿਕਰ ਹੁੰਦੀ ਮੈਂ ਮਸਜਿਦ ਜਾਵਾਂ, ਕਿਉਂਕਿ ਬੜਾ ਵੱਡਾ ਇੱਕ ਵਸੀਹ ਸਿਲਸਿਲਾ। ਆਮ ਛੋਟੀ ਮੋਟੀ ਮਸਜਿਦਾਂ ਸੀ, ਕਰੋੜਾਂ ਦਾ ਯਾਨੀ ਇਹ ਪ੍ਰੋਜੈਕਟ ਹੈ। ਔਰ ਉਸੇ ਤਰ੍ਹਾਂ ਹੀ ਮੈਨੂੰ ਸਾਹਿਬ ਨੇ ਇਬਤਦਾਈ ਦਿਨਾਂ 'ਚ, ਅੱਜ ਕੱਲ੍ਹ ਇਹਨਾਂ ਦੇ ਤਰੀਕੇ ਕਰਨ ਦਾ ਮੈਨੂੰ ਨਹੀਂ ਪਤਾ, ਇਹਨਾਂ ਨੇ ਦੱਸਿਆ ਕਿ ਭਾਜੀ ਜਿਹੜੇ ਹਾਫਿਜ਼ ਸਾਹਿਬ ਕੋ 2.5 ਕਰੋੜ ਜਾਂ 2 ਕਰੋੜ ਛੱਡ ਗਏ ਹਨ ਮਸਜਿਦ ਨਾਲ, ਮੈਂ ਇੱਕ ਵੀ ਪੈਸੇ 'ਚ ਹੱਥ ਨਹੀਂ ਲਾਇਆ, ਕੰਮ ਸਾਰਾ ਚੱਲਦਾ ਪਿਆ। ਮੈਂ ਉਹ ਕੀ ਕੀਤਾ ਜੀ? ਇਹਨਾਂ ਕਿਹਾ ਸਾਨੂੰ ਇਹ ਪਤਾ ਹੈ ਕਿ ਹਾਫਿਜ਼ ਸਾਹਿਬ ਕਿਹੜੇ ਕਿਹੜੇ ਫੈਕਟਰੀਆਂ ਵਾਲਿਆਂ ਨੇ ਇਫਤਤਾਹ ਕਰਾਇਆ ਜਾਂ ਕਿਹੜੇ ਕਿਹੜੇ ਮਿਲਦੇ ਆ ਹਯਾ ਕਰਦੇ, ਉਹਨਾਂ ਕੋਲ ਜਾਂਦੇ ਆ, ਉਹ ਸਾਨੂੰ ਦੱਸਦੇ ਨੇ, ਉਹਨਾਂ ਨੇ ਦੱਸਨੇ ਆ ਇਹ ਕੰਮ ਹੈ। ਉਸੇ ਤਰ੍ਹਾਂ ਹੀ ਹਾਫਿਜ਼ ਸਾਨੂੰ ਖਿਦਮਤ ਦਿੰਦੇ ਨੇ। ਮੈਂ ਵਿੱਚ ਇਹ ਕਰਨਾ ਕਿ ਗੱਡੀ ਆਪਣੀ ਤੇ ਤੇਲ ਆਪਣਾ, ਉਹ ਲੋਕਾਂ ਕੋਲ ਜਾਏਗਾ, ਪੈਸੇ ਬਚਦੇ ਲਾਈ, ਉਹਨਾਂ ਪੈਸਿਆਂ ਤੋਂ ਬਾਰੋ ਭਾਜੀ ਮੈਂ ਕੰਮ ਚਲਾਣ ਡਿਆ ਜੀ। ਇਹ ਇਬਤਦਾਈ ਪਹਿਲੇ 4 ਜਾਂ 5 ਮਹੀਨੇ ਦੀ ਗੱਲ, ਹੁਣ ਤਾਂ ਮਾਸ਼ਾਅੱਲਾ 4 ਸਾਲ ਹੋ ਗਏ ਨਾ ਅਫਸਰ ਸਾਡੀ ਜੀ। ਇਹਨਾਂ ਨੇ ਆਪਣਾ ਐਕਸਪੀਰੀਅੰਸ ਵੀ ਬੰਦੇ ਨੂੰ ਹੋ ਜਾਂਦਾ ਹੈ, ਥੋੜੀ ਜਿਹੀ ਉਮਰ ਨਾਲ ਜ਼ਿਆਦਾ ਮੈਚੋਰਿਟੀ ਵੀ ਅੱਗੇ ਨਾਲੋਂ ਜ਼ਿਆਦਾ ਹੋ ਜਾਂਦੀ ਹੈ। ਤੇ ਇਹ ਦਰਵੇਸ਼ੇ ਕਮਲ ਦੀ ਇੱਕ ਕਿ ਜਿੰਨਾ ਆਜ਼ਮ ਸਾਹਿਬ ਵਰਗੇ ਨੂੰ ਫੜ ਕੇ ਉਹਨਾਂ ਕਿਹਾ ਹੋਰ ਜਿਹੜੀ ਤੂੰ ਫੇਰਾ ਟੋਲਾ ਜਾਂ ਦੋਸਤਾਂ ਨੂੰ ਮਿਲਣਾ ਸੀ ਉਹ ਮਿਲ ਲਿਆ, ਹੁਣ ਪੁੱਤਰ ਡਿਊਟੀ ਇਹ ਕਰਨੀ ਪੈਣੀ ਔਰ ਹੋ ਰਹੀ ਹੈ। ਪਹਿਲੇ ਨਾਲ ਹਰ ਸ਼ੋਬੇ ਦੇ ਵਿੱਚ ਬਿਹਤਰੀ, ਜਿਵੇਂ ਜਿੱਦਤ ਆਉਂਦੀ ਹੈ, ਜਦੀਦ ਅੰਦਾਜ਼ ਨਾਲ ਸਾਰਾ ਕੰਮ ਅੱਲਾ ਦੇ ਫਜ਼ਲ ਨਾਲ ਹੋ ਰਿਹਾ। ਅਸੀਂ ਇੱਥੇ ਇਹਨਾਂ ਦੀ ਜ਼ੇਰੇ ਕਿਆਦਤ ਬੜੇ ਖੁਸ਼ੋ ਖੁਰਮ ਆ, ਬਿਹਤਰੀਨ ਭਾਈਚਾਰੇ ਦੀ ਤਰ੍ਹਾਂ, ਕੋਈ ਇੱਥੇ ਲੜਾਈ ਝਗੜਾ ਨਹੀਂ। ਜੇ ਛੋਟਾ ਮੋਟਾ ਹੋ ਜੇ ਤੇ ਲੋਕੀ ਇਸ ਗੱਲ ਤੋਂ ਡਰਦੇ ਆ। ਮੈਂ ਤੁਹਾਨੂੰ ਇੱਕ ਗੱਲ ਸੁਣਾਂਗਾ, ਇੱਥੇ ਭੋਪਾਲ ਵਾਲੇ ਕੇਬਲ ਸ਼ੁਰੂ ਹੋਈ, ਮੇਰਾ ਦਿਲ ਕੀਤਾ ਕਿ ਇਹ ਕੇਬਲ ਮੈਂ ਨਾ ਸ਼ੁਰੂ ਕਰ ਲਾਂ। ਇੱਕ ਜ਼ਿਹਨ ਚ ਆਇਆ ਗੱਲ ਕਿ ਕਾਰੋਬਾਰ ਦੇ ਤੌਰ ਤੇ ਉਹ ਕਨੈਕਸ਼ਨ ਲੋਕਾਂ ਨੂੰ ਦੇਣੇ ਤੇ ਤਾਰ ਪਾਣੀ ਸੰਭਾਲ ਲਿਓ। ਉਹਨਾਂ ਦਿਨਾਂ ਚ ਕੇਬਲ ਨੂੰ ਜਰਾ ਸ਼ੁਰੂ ਇਹ ਪ੍ਰਭ ਹੁੰਦਾ ਸੀ ਜੀ ਇਹ ਚੰਗਾ ਨਹੀਂ, ਇੱਥੇ ਭੈੜੀਆਂ ਵੀ ਚੈਨਲ ਆਉਣਗੇ ਤੇ ਫਲਾਣਾ। ਕਸਮ ਅੱਲਾ ਦੀ ਇਸ ਡਰ ਤੋਂ, ਹਾਫਿਜ਼ ਸਾਹਿਬ ਦੇ ਡਰ ਤੋਂ ਮੈਂ ਕਿਹਾ ਦਫਾ ਕਰੋ, ਹਾਫਿਜ਼ ਸਾਹਿਬ ਨਾਰਾਜ਼ ਹੋਣਾ। ਫਿਰ ਜੋ ਨਾਰਾਜ਼ ਹੋਏ ਜਾਂ ਨਾਰਾਜ਼ ਹੋਣਗੇ ਤੇ ਜੇ ਮੈਂ ਕੰਮ ਜਾਰੀ ਰੱਖਿਆ ਤੇ ਜਾਂ ਕੰਮ ਸ਼ੁਰੂ ਕਰਕੇ ਮੈਨੂੰ ਚੜਨਾ ਪੈਣਾ। ਇਸ ਹੱਦ ਤੱਕ ਹਾਫਿਜ਼ ਸਾਹਿਬ ਕੇ ਆਪਣੇ ਤੋਂ ਜ਼ਿਆਦਾ ਉਮਰ ਨੂੰ ਵੀ ਕੋਈ ਸਖਤ ਗੱਲ ਵੀ ਕਰ ਲਈ ਹੈ ਨਾ, ਕਿਸੇ ਦੀ ਮਜਾਲ ਹੀ ਨਹੀਂ। ਬਲਕਿ ਅਗਲੇ ਦਿਨ ਇਹਨਾਂ ਨੂੰ ਮੈਂ ਕਹਿੰਦਾ ਅਸਗਰ ਸਾਹਿਬ ਨੂੰ, ਇਹ ਉਹਨਾਂ ਦੇ ਯਾਰੇ ਅਗਾਰ ਜਿਹੜੇ ਨੇ ਨਾ ਉਹਨਾਂ ਚਾਹੁੰਦੇ। ਮੈਂ ਇਹਨਾਂ ਨੂੰ ਪਿਆ ਸੁਬਾਹ ਇੱਕ ਐਸੀ ਦੁਕਾਨ ਤੇ ਹੁੰਦੇ, ਇਹਨੂੰ ਮੈਂ ਕਹਿੰਦਾ ਉਹ ਤੁਹਾਡੇ ਜਿਹੜੇ ਦੋਸਤ ਨੇ ਹਾਫਿਜ਼ ਅਸਗਰ ਹਾਫਿਜ਼ ਨਹੀਂ ਦੂਸਰੇ ਹਾਫਿਜ਼ ਜਿਹੜੇ ਫੌਤ ਹੋ ਗਏ ਅਸ਼ਰਫ ਸਾਹਿਬ, ਉਹਨਾਂ ਦੇ ਤਕਰੀਬਨ ਕਲਾਸ ਫੈਲੋ ਵੀ ਸਨ ਤੇ ਬੜੇ ਗਰਮ ਬੰਦੇ ਆ, ਪੱਛ ਨੇ ਹਨ ਉਹ ਦਿੰਦੇ। ਲੇਕਿਨ ਮੈਂ ਇਹਨਾਂ ਨੂੰ ਕਹਿੰਦਾ ਮੈਂ ਸਾਰੀ ਉਮਰ ਨੂੰ ਹਾਫਿਜ਼ ਸਾਹਿਬ ਨੂੰ ਉਹਨਾਂ ਨੂੰ ਝਿੜਕਾ ਦਿੰਦਿਆਂ ਵੇਖਿਆ ਤੇ ਉਹਨੇ ਸਾਰੀ ਉਮਰ ਇੰਜ ਨਹੀਂ ਕੀਤਾ ਕਿ ਅਜੇ ਤੁਹਾਨੂੰ ਪਤਾ ਕਸ਼ਮੀਰੀ ਹੋਵੇ ਤੇ ਗੱਲ ਦਾ ਜਵਾਬ ਨਾ ਦੇ। ਯਾਨੀ ਸਾਰੀ ਉਮਰ ਵੇਖੋ ਉਸ ਬੰਦੇ ਦੀ, ਆਮ ਬੰਦੇ ਦੀ ਭੋਪਾਲ ਕਿਸੇ ਜੁਰਤ ਨਹੀਂ ਹਾਫਿਜ਼ ਅਸ਼ਰਫ ਨਾਲ ਕੋਈ ਗੱਲ ਕਰੇ, ਲੇਕਿਨ ਹਾਫਿਜ਼ ਸਾਹਿਬ ਨੇ ਸਾਰੀ ਉਮਰ ਉਹ ਆਹ ਕੀ ਕੀਤਾ ਉਹਨੇ ਇੰਜ ਨਹੀਂ ਕੀਤਾ। ਮਤਲਬ ਇਹ ਅੱਲਾਹ ਤਾਲਾ ਜਿਹੜਾ ਜਦੋਂ ਉਹਦਾ ਕੋ ਹੋ ਜਾਂਦਾ ਉਹਦੇ ਹੱਥ ਬਣ ਜਾਂਦਾ, ਉਹਦੇ ਕੰਮ ਬਣ ਜਾਂਦਾ, ਫਿਰ ਉਹ ਆਂਦੇ ਨੇ ਮੈਂ ਲੋਕਾਂ ਦਾ ਉਹਦਾ ਪਿਆਰ ਤੇ ਉਹਦਾ ਡਰ ਲੋਕਾਂ ਦੇ ਦਿਲਾਂ 'ਚ ਪਾਇਆ। ਤੇ ਹਰ ਬੰਦਾ ਜਾਂਦਾ ਹੈ ਹਾਫਿਜ਼ ਸਾਹਿਬ ਜਿਹਨੇ ਮੇਰੇ ਤਲਕਾਂ ਨੇ ਕਿਸੇ ਦੇ ਆਈ, ਹਰ ਬੰਦਾ ਇਹ ਮਹਿਸੂਸ ਕਰਦਾ ਤੇ ਹਰ ਬੰਦਾ ਉਹਨਾਂ ਕੋਲ ਡਰਦਾ ਸੀ। ਕਈ ਬੁਰਾਈਆਂ ਬਾਈ ਗਾਰਡ ਇਸ ਵਜ੍ਹਾ ਨਹੀਂ ਹੁੰਦੀਆਂ, ਉਹ ਲੋਕਾਂ ਦਾ ਹਾਫਿਜ਼ ਨੂੰ ਪਤਾ ਲੱਗ ਗਿਆ ਫਿਰ ਕੀ ਹੋਇਆ। ਇਹ ਹਿਸਾਬ ਮਾਸ਼ਾਅੱਲਾ ਸਾਹਿਬ ਦਾ ਕਿ ਮਜ਼ਹਬੀ ਸਾਰੇ ਕੰਮ ਉਹ ਕਰ ਰਹੇ ਨੇ, ਉਹ ਜਿਹੜੇ ਕੰਮ ਇਹ ਕਰਦੇ ਨੇ ਉਹ ਸਿਹਤ ਦੇ ਹਵਾਲੇ ਨਾਲ ਉਹ ਕਰਨੇ ਹਨ ਸਕਦੇ, ਜਿਹੜੇ ਇਹਨਾਂ ਚੁੱਕੇ ਹੈ ਤੇ ਉਹ ਕਰਦੇ ਨੇ। ਵੇਖੋ ਅੱਲਾਹ ਤਾਲਾ ਨੇ ਦੋਵਾਂ ਨੂੰ ਐਸੀ 2 ਬੇਟੇ ਹਨ, ਦੋਵਾਂ ਕੋਈ ਐਸਾ ਕੰਮ ਲਿਆ ਕਿ ਉਹਨਾਂ ਬਗੈਰ ਪ੍ਰੋਗਰਾਮ ਤੋਂ ਐਸੀ ਡਿਊਟੀ ਆਟੋਮੈਟਿਕਲੀ ਇਸੇ ਆ ਗਈ ਹੈ ਕਿ ਉਸੇ ਤਰ੍ਹਾਂ ਹੀ ਮਜ਼ਹਬੀ ਕੰਮ ਵੀ ਉਸ ਤਰ੍ਹਾਂ ਹੋ ਰਿਹਾ ਹੈ ਤੇ ਖਿਦਮਤ ਦਾ ਕੰਮ ਵੀ ਉਸ ਤਰ੍ਹਾਂ ਹੋ ਰਿਹਾ ਹੈ। ਤੇ ਇਨਸ਼ਾਅੱਲਾ ਤਾਲਾ ਹਾਫਿਜ਼ ਸਾਹਿਬ ਦੀ ਦੁਆਵਾਂ ਨਾਲ ਤੇ ਅਸੀਂ ਸਾਰੇ ਉਹਨਾਂ ਦੇ ਸਿਪਾਹੀ ਆ। ਉਹ ਜਿਹੜੀ ਮੈਂ ਗੱਲ ਦੱਸੀ ਅਸੀਂ ਖਾਂ ਲਈ ਉਹ ਭਾਈਚਾਰਾ ਹੈ ਕਿ ਉਹਨਾਂ ਨੇ ਰੋ ਕੇ ਕਿਹਾ, ਅਸੀਂ 100 ਵਾਲੇ ਗਏ ਹਾਂ। ਅਜੇ ਮੁਲਾਜ਼ਮ ਬੰਦੇ ਨੇ ਇੱਕ ਛੁੱਟੀ ਹੁੰਦੀ ਹੈ, ਪਿਛਲੀ ਇਤਵਾਰ ਨੂੰ ਅਸੀਂ ਦਰੀਸ਼ ਚੀਮਾ ਸਾਹਿਬ ਚੇਅਰਮੈਨ ਦੇ ਕੋਲ
ਉਹ ਬਜ਼ੁਰਗਾਂ ਦਾ ਆ ਗਿਆ, ਇਹਨਾਂ ਦਾ ਤਲਾਸ਼ ਕਰੋ, ਡੇਰਾ ਸ਼ੇਰਾ ਜਿਹੜਾ ਦੱਸੇ ਤੇ ਉਹਨਾਂ ਨੂੰ ਮਿਲਾਈ। ਉਹ ਰੋਪੇ, ਉਹ ਕਹਿੰਦੇ ਮੈਂ ਭੋਪਾਲ ਵਾਲੇ ਪੜਦਾ। ਅਖਤਰ ਰਸ਼ੀਦ ਇੱਕ ਮੇਰਾ ਕਲਾਸ ਫੈਲੋ ਸੀ, ਇੱਕ ਯਕੂਬ ਸੀ ਭੋਪਾਲ ਵਾਲੇ ਕਲਾਸ ਫੈਲੋ। ਤੇ ਯਾਰ ਕੋਈ ਬੰਦਾ ਸੁਣਦਾ ਤੇ ਤੁਹਾਨੂੰ ਬੜਾ ਭੋਪਾਲ ਵਾਲਾ ਯਾਦ ਹੁੰਦਾ ਤੇ ਇਸ ਤਰ੍ਹਾਂ ਦਾ। ਤੇ ਇਹ ਭੋਪਾਲ ਵਾਲਾ ਜਿਹੜਾ ਨਾ ਅੱਲਾ ਦੇ ਫਜ਼ਲ ਨਾਲ, ਦਰਵੇਸ਼ਾਂ ਦੀਆਂ ਦੁਆਵਾਂ ਨਾਲ ਕਾਇਮ ਹੋਇਆ। ਆਪਣੇ ਬਜ਼ੁਰਗਾਂ ਕੋਲੋਂ ਜਿਹੜਾ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਹਾਲਾਤ ਜਿਹੜੇ ਨੇ ਸੁਣਦੇ ਹੋਵੋਗੇ, ਜੀ ਉਦੋਂ ਕੀ ਮਤਲਬ ਭੋਪਾਲ ਵਾਲੇ ਦੇ ਬਾਰੇ ਦੱਸਦੇ ਹਨ, ਤਕਸੀਮ ਪਾਕਿਸਤਾਨ ਆਏ ਤੋਂ ਪਹਿਲਾਂ ਜੀ। ਕਿਸ ਤਰ੍ਹਾਂ ਦਾ ਰੋਸ਼ਨੀ ਬਹੁਤ ਹੋਈ। ਪਿੰਡ ਛੱਡਿਆ ਉਹਨਾਂ ਨੂੰ, ਕੀ ਵਾਕਿਆ ਜੋ ਹੈ ਉਹ ਮਤਲਬ? ਜੀ ਇਹ ਗੱਲਾਂ ਜ਼ਾਹਰ ਕੋ ਥੋੜੀਆਂ ਬਹੁਤੀਆਂ ਪੜ੍ਹੀਆਂ ਨੇ ਲੇਕਿਨ ਜ਼ਿਆਦਾ ਸੁਣੀਆਂ ਨੇ। ਮੇਰੇ ਵਾਲਦ ਸਾਹਿਬ ਜਿਹੜੇ ਨੇ ਉਹ ਆਰਮੀ ਚ ਹਨ, ਸੈਕੰਡ ਵਰਲਡ ਵਾਰ ਉਹਨਾਂ ਲੜੀ। ਅੱਛਾ ਜੀ। ਤੇ ਉਹ ਚੁੱਕੇ ਮੈਟ੍ਰਿਕ ਸਨ। ਮਾਮਲਾ ਨੇ ਹਾਜੀ ਨਜ਼ੀਰ ਸਾਹਿਬ, ਹਾਜੀ ਨਜ਼ੀਰ ਅਹਿਮਦ ਚੀਮਾ ਸਾਹਿਬ, ਉਹਨਾਂ ਨੇ ਕਿਉਂਕਿ ਜਿਹੜੇ ਨੇ ਚੌਧਰੀ ਨਜ਼ੀਰ ਸਾਹਿਬ ਦੇ ਕਲਾਸ ਫੈਲੋ ਸਨ। ਅੱਛਾ ਕਲਾਸ ਫੈਲੋ ਦੇ ਮੁਰਾਦ ਹੈ ਕਿ ਹਾਮੇਜ ਨੇ। ਉਹਨਾਂ ਦੀ ਤੇ ਇਹਨਾਂ ਦੀ ਉਮਰ ਇੱਕੋ ਜਿਹੀ ਨਹੀਂ। ਅੱਜ ਹੁੰਦੇ ਤਾਂ ਵੀ ਇਹਨਾਂ ਜਿਹੜੇ ਹੁੰਦੇ। ਉਹ ਆਂਦੇ ਹਨ ਦੀਗਰ ਸਾਡੇ ਜਿਹੜੇ ਬਜ਼ੁਰਗ ਨੇ ਮਹੱਲੇ ਦੇ, ਉਹਨਾਂ ਨੇ ਇਹ ਗੱਲ ਸੁਣਾਈ ਕਿ ਪਹਿਲੇ ਤੇ ਹਾਲਾਤ ਇਸ ਤਰ੍ਹਾਂ ਹਨ, ਕਦੀ ਛੋਟੇ ਮੋਟੇ ਹੋ ਜਾਣਾ ਹੈ ਉਹ ਵਾਕਿਆ, ਲੇਕਿਨ ਨਾਰਮਲ ਹਾਲਾਤ ਹਨ। ਜਦੋਂ ਕਾਇਦ ਆਜ਼ਮ ਜਾਂ ਦੀਗਰ ਅਕਾਬਰੀਨ ਨੇ ਥੋੜਾ ਜਿਹਾ ਸ਼ੌਰ ਦਿੱਤਾ, 1937 ਦੇ ਇਲੈਕਸ਼ਨ ਤੱਕ ਦੇ ਮੁਸਲਿਮ ਲੀਗ ਨਾਕਾਮ ਹੋ ਗਈ। ਫਿਰ ਉਹ ਨਾਰਾਜ਼ ਹੋ ਕੇ ਚਲੇ ਗਏ। ਫਿਰ ਲਿਆਕਤ ਅਲੀ ਲਾਮਾ ਇਕਬਾਲ ਨੇ ਆਂਦਾ। ਫਿਰ ਉਸ ਤੋਂ ਬਾਅਦ ਉਤਬਾਲਾਬਾਦ ਦਿੱਤਾ ਗਿਆ, ਤਸੱਵੁਰ ਪਾਕਿਸਤਾਨ ਆਇਆ। ਫਿਰ 1930 ਜੋ ਹੈ 1933 ਦੇ ਵਿੱਚ ਜਾਂ ਬਾਅਦ ਰਵਾਇਤ 1931 ਹੈ, ਨੌ ਆਰ ਨੈਬਰ ਚੌਧਰੀ ਰਹਿਮਤ ਅਲੀ ਨੇ ਪਾਕਿਸਤਾਨ ਦਾ ਨਾਮ ਦਿੱਤਾ। ਉਹਨਾਂ ਨੇ ਦੱਸਿਆ ਨਾ ਮੁਸਲਿਮ ਅਕਸਰੀਅਤ ਨੂੰ ਮਿਲਾ ਕੇ ਇੱਕ ਇਲਾਕਾ ਇਨਾਮ ਦੇ ਦਿਓ। ਉਹਨਾਂ ਆਈਡੀਆ ਦਿੱਤਾ, ਉਹਦੇ ਜੇ ਇਜ਼ਾਫਾ ਚੌਧਰੀ ਰਹਿਮਤ ਅਲੀ ਕੀਤਾ, ਉਹਦਾ ਨਾਮ ਦੇ ਦਿੱਤਾ ਪਾਕਿਸਤਾਨ। ਮਤਲਬ ਪੇ ਤੋਂ ਪੰਜਾਬ, ਅਲਫ ਤੋਂ ਅਫਗਾਨ, ਕਾਫ ਤੋਂ ਕਸ਼ਮੀਰ, ਸੀਨ ਤੋਂ ਸਿੰਧ, ਤਾਨ ਤੋਂ ਬਲੋਚਿਸਤਾਨ। ਉਹਨਾਂ ਕੇ ਇਹ ਇਲਾਕਾ ਮਿਲਾ ਕੇ ਇੱਕ ਮੁਸਲਮਾਨਾਂ ਦੇ ਹਵਾਲੇ ਕਰ ਦਿਓ, ਕਿਉਂਕਿ ਦੋ ਕੌਮੀ ਨਜ਼ਰੀਏ ਦੇ ਇੱਕ ਨਹੀਂ ਦੋ ਕੌਮਾਂ ਨੇ। ਕਿਉਂਕਿ ਦੋ ਕੌਮੀ ਨਜ਼ਰੀਏ ਦੀ ਇਬਤਦਾ ਉਦੋਂ ਹੋ ਗਈ ਜਦੋਂ ਆਪ ਸਰਕਾਰ ਸੱਲੱਲਾਹੁ ਅਲੈहि ਵਸੱਲਮ ਨੇ ਪਹਿਲੀ ਦਫਾ ਕਿਹਾ ਕਿ ਆਓ ਲੋਕੋ ਮੇਰੀ ਗੱਲ ਸੁਣੋ, ਕਿ ਜੇ ਕੰਧ ਤੋਂ ਪਹਾੜੀ ਤੋਂ ਪਾਰ ਦਸਾਂ ਪੁੱਛਾਂ ਕਹਾਂ ਕਿ ਮੈਂ ਇੱਕ ਕਾਫਲਾ ਹਮਲਾ ਕਰਨ ਆ ਰਿਹਾ, ਮੰਨ ਲੋਗੇ? ਜੀ ਮੰਨ ਲਾਂਗੇ। ਇਹ ਫਿਰ ਕਿਉਂ? ਇਹ ਤੋਂ ਅੱਜ ਤੱਕ ਝੂਠ ਨਹੀਂ ਬੋਲਿਆ। ਤੇ ਫਿਰ ਇਹ ਵੀ ਸੱਚ ਜੇ ਮੈਂ ਅੱਲਾ ਦਾ ਨਬੀ ਜੇ ਤੇ ਅੱਲਾ ਇੱਕ ਹੈ। ਜਿਨ੍ਹਾਂ ਨੇ ਮੰਨ ਲਿਆ ਉਹ ਇੱਕ ਗਰੁੱਪ ਬਣ ਗਏ, ਜਿਨ੍ਹਾਂ ਨਾ ਮੰਨਿਆ ਭਾਵੇਂ ਉਹ ਆਪਦੇ ਚਾਚਾ ਅਬੂ ਲਾਹਬ ਸਨ, ਉਹਨੇ ਰਿਸ਼ਤੇ ਖਤਮ ਹੋ ਗਏ ਉੱਥੇ, ਉਹ ਇੱਕ ਗਰੁੱਪ ਬਣ ਗਏ। ਦੋ ਕੌਮੀ ਨਜ਼ਰੀਆ ਬਰੇ ਸਗੀਰੀ ਦੋ ਕੌਮੀ ਨਜ਼ਰੀਆ ਇਬਤਦਾ ਉਦੋਂ ਹੋ ਗਈ। ਮੁਹੰਮਦ ਬਿਨ ਕਾਸਿਮ ਆਇਆ ਆਪ ਸਰਕਾਰ ਸੱਲੱਲਾਹੁ ਅਲੈहि ਵਸੱਲਮ ਤੋਂ ਤਕਰੀਬਨ 72, 75, 80 ਸਾਲ ਬਾਅਦ ਪਹਿਲਾ ਮੁਸਲਮਾਨ ਜਿਹੜਾ ਜਦੋਂ ਉਹਦੀ ਦਾਵਤ ਤੇ ਹੋਇਆ, ਦੋ ਕੌਮੀ ਨਜ਼ਰੀਏ ਦੀ ਇਬਤਦਾ ਹੋ ਗਈ। ਫਿਰ ਆਸਤਾ ਸੈਯਦ ਅਹਿਮਦ ਖਾਨ ਨੇ 1767 ਬਨਾਰਸ ਉਰਦੂ ਹਿੰਦੀ ਝਗੜੇ ਦੇ ਵਾਕਿਆ ਤੋਂ ਦੇਖਦਿਆਂ ਹੋਇਆ, ਉਹ ਪਹਿਲਾਂ ਤੋਂ ਆਂਦੇ ਸਨ ਕਿ ਮੈਂ ਇਹ ਸਮਝਣਾ ਕਿ ਹਿੰਦੁਸਤਾਨ ਇੱਕ ਦੁਲਹਨ ਹੈ, ਇਹਦੀ ਇੱਕ ਅੱਖ ਮੁਸਲਮ ਇੱਕ ਅੱਖ ਹਿੰਦੂ ਹੈ। ਅਗਰ ਇੱਕ ਅੱਖ ਵੀ ਨਾ ਰਵੇਗੀ ਤੇ ਦੁਲਹਨ ਫੀਕੀ ਪੜ ਜਾਏਗੀ। ਪਹਿਲਾਂ ਤਾਂ ਮਤਲਬ ਕਿ ਇਕੱਠੇ ਰਹੋ। ਫਿਰ ਜਦੋਂ 1767 1867 ਦੇ ਬਨਾਰਸ ਦਾ ਵਾਕਿਆ ਉਰਦੂ ਹਿੰਦੀ ਝਗੜਾ, ਉਹਦੇ ਚ ਉਹਨਾਂ ਮਹਿਸੂਸ ਕੀਤਾ ਕਿ ਨਹੀਂ ਇੱਕ ਨਹੀਂ ਦੋ ਕੌਮ ਨੇ, ਕਿਉਂਕਿ ਦੋਵਾਂ ਦੇ ਰੰਗੋ ਨਸਲ, ਜ਼ਬਾਨ, ਮਜ਼ਹਬ, ਤਹਿਜ਼ੀਬ, ਸਕਾਫਤ ਹਰ ਚੀਜ਼ ਲਹਿਦਾ ਇਲਾਕੇ ਵੀ ਲਹਿਦਾ ਹੋਣਗੇ ਤਾਂ ਠੀਕ ਹੈ। ਇਸੇ ਚੀਜ਼ ਨੂੰ ਫਾਲੋ ਕਰਦੇ ਆ ਦੀਗਰ ਅਕਾਬਰੀਨ ਜਿਹੜੇ ਨੇ, ਅਲਾਮਾ ਇਕਬਾਲ, ਕਾਇਦ ਆਜ਼ਮ ਮੁਹੰਮਦ ਅਲੀ ਜੋਹਰ, ਚੌਧਰੀ ਰਹਿਮਤ ਅਲੀ ਵਗੈਰਾ ਵਗੈਰਾ, ਇਹਨਾਂ ਸਾਰਿਆਂ ਇਸੇ ਗੱਲ ਤੇ ਜਿਹੜਾ 1940 ਚ ਕਰਾਰਦਾਦ, 33 ਚ ਨਾ ਆ ਗਿਆ, 1940 ਚ ਕਰਾਰਦਾਦ 7 ਸਾਲਾਂ ਦੇ ਵਿੱਚ ਅਜ਼ੀਮ ਕੁਰਬਾਨੀਆਂ ਦੇ ਕੇ। ਔਰ ਕੁਰਬਾਨੀਆਂ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਉਸ ਤੋਂ ਬਾਅਦ ਇਹ ਹਾਲਾਤ ਸਨ ਕਿ ਜਦੋਂ ਤਕਸੀਮ ਦਾ ਐਲਾਨ ਹੋ ਗਿਆ, ਅਚਾਨਕ ਕੁਝ ਮੁਸਲਿਮ ਇਲਾਕੇ ਜਿਹੜੇ ਮੁਸਲਮਾਨਾਂ ਨੂੰ ਮਿਲਣੇ ਹਨ, ਫਾਰਮੂਲਾ ਇਹ ਤਾਂ ਆਇਆ ਬਾਉਂਡਰੀ ਕਮਿਸ਼ਨ ਦਾ ਚੇਅਰਮੈਨ ਰੈੱਡ ਕਲਫ, ਦੋ ਬੰਦੇ ਮੁਸਲਿਮ ਲੀਗ ਦੇ ਪੰਜਾਬ 'ਚ, ਦੋ ਕਾਂਗਰਸ ਦੇ, ਬੰਗਾਲ ਦੇ ਦੋ ਬੰਦੇ ਉਹਨਾਂ ਦੇ ਕਾਂਗਰਸ, ਦੋ ਮੁਸਲਿਮ ਲੀਗ ਦੇ ਚੇਅਰਮੈਨ ਰੈੱਡ ਕਲਫ, ਇਹ 5 ਬੰਦੇ ਜੋ ਕਰਨਗੇ ਫਾਰਮੂਲਾ ਜਿੱਥੇ ਜਿਹਦੀ ਅਕਸਰੀਅਤ ਉਹ ਇਲਾਕਾ ਉਹਨੇ ਮਿਲਾ ਦਿਓ। ਚਨਾਚੇ ਜਲੰਧਰ, ਫਿਰੋਜ਼ਪੁਰ, ਜ਼ੀਰਾ, ਅੰਬਾਲਾ, ਗੁਰਦਾਸਪੁਰ ਇਹ ਜ਼ਿਲ੍ਹੇ ਫਾਰਮੂਲੇ ਨਾਲ ਸਾਨੂੰ ਮਿਲਦੇ ਹਨ, ਕਸ਼ਮੀਰ ਵੀ, ਲੇਕਿਨ ਉਹਨੇ ਕਸ਼ਮੀਰ ਵੀ ਦੇ ਦਿੱਤਾ ਔਰ ਇਹਨੂੰ ਗੁਰਦਾਸਪੁਰ ਦਾ ਰਾਹ ਵੀ ਦੇ ਦਿੱਤਾ। ਹਾਂਜੀ, ਇਹ ਸਾਡਾ ਜ਼ਿਆਦਤੀ। ਫਿਰ ਜਦੋਂ ਅਚਾਨਕ ਇਹ ਇਲਾਕੇ ਅਦਲ ਬਦਲ ਹੋਏ ਨਾ ਤੇ ਲੋਕੀ ਫਿਰ ਇੱਧਰ ਦੇ ਉੱਧਰ ਜਾਣ ਲੱਗੇ, ਉੱਧਰ ਦੇ ਇੱਧਰ ਹੋਣ ਲੱਗੇ। ਉਸ
ਕਾਇਦ ਆਜ਼ਮ ਨੇ ਮਾਸਟਰ ਤਾਰਾ ਸਿੰਘ ਜਿਹੜਾ ਸੀ ਇਹਨਾਂ ਦਾ ਸਿੱਖਾਂ ਦਾ ਲੀਡਰ, ਉਹਨੂੰ ਕਿਹਾ ਸਾਡੇ ਨਾਲ ਤੁਸੀਂ ਰਲੋ, ਅਸੀਂ ਕੁਝ ਇਲਾਕਾ ਤੁਹਾਨੂੰ ਦਵਾ ਦਿਆਂਗੇ। ਕਾਇਦ ਸਾਹਿਬ ਦੇ ਅਧਿਐਨ ਸੀ ਕਿ ਪੰਜਾਬ 'ਚ ਇਹਨਾਂ ਨੂੰ ਬਾਹਰ ਦਿੰਦੇ ਆ, ਇਹ ਸਾਡਾ ਇੰਡੀਆ ਵੱਲੋਂ ਹਿੰਦੂਆਂ ਵੱਲੋਂ ਮਹਿਫੂਜ਼ ਹੋ ਜਾਣਗੇ ਇਹ ਬਾਰਡਰ, ਲੇਕਿਨ ਉਦੋਂ ਉਹਨਾਂ ਦੇ ਹੱਥੇ ਚੜਿਆ ਸੀ, ਨਾ ਮੰਨਿਆ, ਜਿਹਦਾ ਕੋਈ ਮੁਖਮਿਆਦ ਅੱਜ ਤੱਕ। ਚਨਾਚੇ ਉਹ ਜੱਥੇ ਜਿਹੜੇ ਹਨ ਨਾ ਸਿੱਖ ਹੀ ਬਹਾਦਰ ਸਨ। ਇੱਕ ਦਿਨ ਸਾਡੇ ਮਹੱਲੇ ਦੇ ਇੱਕ ਬਾਬਾ ਜੀ ਲਾਲ ਸਿੰਘ ਸਾਹਿਬ, ਉਹਨਾਂ ਦਾ ਬਜ਼ੁਰਗ ਦਾ ਬਾਬਾ ਜੀ ਵੀ ਦੱਸਦੇ ਨੇ, ਜੱਥਾ ਆਇਆ, ਉਹ ਆ ਕੇ ਨਾ ਡੇਰੇ ਤੇ ਸੁੱਤੇ ਹਨ, ਉਹਨਾਂ ਨੂੰ ਨਾ ਮਾਰ ਕੇ ਸੁੱਟ ਗਏ, ਉਹ ਮਾਰ ਜਾਂਦੇ ਹਨ। ਮੇਰੇ ਵਾਲਦ ਸਾਹਿਬ ਆਲੇ ਜਦੋਂ ਪਾਕਿਸਤਾਨ ਬਣਿਆ ਮੈਂ 2 ਮਹੀਨੇ ਛੁੱਟੀ ਆਇਆ, ਅਸੀਂ ਰਾਤ ਨੂੰ ਉਦੋਂ ਹੀ ਜ਼ਿਆਦਾ ਖਤਰਾ ਆਈ ਫਿਰਦੇ, ਰਾਤ ਨੂੰ ਚੰਦ ਬੰਦੇ ਮੇਰੀ ਕਿਆਦਤ 'ਚ ਅਸੀਂ ਭੋਪਾਲ ਵਾਲੇ ਦਾ ਇੱਥੇ ਸੀਨੇ ਤੇ ਪੁਰਾਣੀਆਂ ਜੁੱਤੀਆਂ ਬੰਨ ਕੇ ਕੱਪੜਾ ਬੰਨ ਕੇ ਤੇ ਬਲਮਾ ਫੜ ਗਏ, ਉਦੋਂ ਬਲਮ ਤੇ ਤਲਵਾਰ ਦੇ ਦੌਰ ਸੀ, ਤੇ ਭੋਪਾਲ ਵਾਲੇ ਦਾ ਬਿਲਕਸੂਦ ਆਪਣੇ ਮਹੱਲੇ ਦਾ ਪਹਿਰਾ ਦਿੰਦੇ ਲੋਕਾਂ ਨੂੰ, ਤੁਸੀਂ ਸਮਝੋ। ਤੇ ਮੈਂ ਚੁੱਕੇ ਫੌਜੀ ਸਾਹਿਬ, ਮੈਨੂੰ ਕੋ ਥੋੜਾ ਪਤਾ ਵੀ ਸੀ ਫਾਦਰ ਦਾ, ਅਸੀਂ ਪਹਿਰਾ ਦਿੰਦੇ ਰਹੇ ਹਾਂ ਇਸ ਤਰ੍ਹਾਂ ਜੀ ਜੀ। ਤੇ ਉਹ ਪਤਾ ਲੱਗਦਾ ਸੀ ਜਦੋਂ ਜਾਂਦੇ ਆ ਉਹ ਸਾਡੇ ਮਾਰ ਗਏ ਨੇ। ਮੁਸਲਮਾਨ ਤਾਂ ਤੁਹਾਨੂੰ ਪਤਾ ਫਿਰ ਵੀ ਉਦੋਂ ਕਿਸੇ ਨਾਲ ਲੜਦਾ ਜਦੋਂ ਉਹਨਾਂ ਕੋਲ ਬੜਾ ਕਤਲੇਆਮ ਹੋਇਆ ਬੇਲਾ ਕਰ, ਫਿਰ ਇਹਦੇ ਨਾਲ ਸਾਰੇ ਲੱਖਾਂ। ਔਰ ਦੂਸਰਾ ਗੱਲ ਕਿ ਕਾਫੀ ਸਾਡੇ ਪਿੰਡ ਇੱਕ ਬੀਬੀ ਸੀ, ਅਜੇ ਵੀ ਆਇਆ, ਬਸ਼ੀਰਾਂ ਉਹਦਾ ਨਾਂ ਹੈ, ਉਹ ਆਂਦੀ ਹੈ ਇੱਕ ਹੋਰ ਸਥਾਨੀ ਹੈ ਨਸਾਰ, ਉਹ ਆਂਦੀ ਮੈਨੂੰ ਤਾਂ ਆਪਣੇ ਮਾਂ ਪਿਓ ਦਾ ਹੀ ਨਹੀਂ ਪਤਾ, ਐਡੀਆਂ ਐਡੀਆਂ ਛੋਟੀ ਛੋਟੀਆਂ ਤੇ ਇਹ ਗਵਾਚ ਗਈਆਂ ਤੇ ਸਾਨੂੰ ਇਹਨਾਂ ਨੇ ਲੈਂਦਾ, ਇਹਨਾਂ ਦੀਆਂ ਧੀਆਂ ਬਣ ਕੇ ਤੇ ਰਹਿਣੇ। ਉਹ ਬੀਬੀ ਦੇ ਹੁਣ ਪੋਤਰਿਆਂ ਵਾਲੀ ਹੋ ਗਈ। ਦੂਸਰੀ